ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਕਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ ਅਤੇ ਟੈਲੀਫੋਨ 'ਤੇ ਸੁਣ ਰਹੇ ਹੋ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ, ਸਹਿਯੋਗੀਆਂ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ, ਵਰਕਰ ਕੌਮ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ। ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਦਾ ਟ੍ਰੇਲਰਜ਼, ਰੀਫਰ ਡਰਾਈਵ ਵੈਨਸ ਜਿਹੜੇ ਉਹ ਖਰੀਦ ਸਕਦੇ ਹੋ। ਫਰੈਜ਼ਨੋ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਅਤੇ ਆਪਾਂ ਆਈਏ ਸਭ ਦੀਆਂ ਅੱਜ ਦੀਆਂ ਖਬਰਾਂ ਵੱਲ। ਸਭ ਤੋਂ ਪਹਿਲਾਂ ਅੱਜ ਜਿਹੜੀ ਤਰੀਕ ਹੈਗੀ ਆ ਮਾਰਚ 18 ਆ, ਅਤੇ ਦਿਨ ਜਿਹੜਾ ਸੋਮਵਾਰ ਆ। ਸਭ ਤੋਂ ਪਹਿਲੀ ਖਬਰ ਵੱਲ ਆਈਏ ਅਤੇ ਇੱਕ ਜਿਹੜੀ ਆ ਸ਼ੂਟਿੰਗ ਹੋਈ ਹੈਗੀ ਆ, ਲੇਟੈਸਟ ਖਬਰ ਆ ਰਹੀ ਆ, ਜਿਹਦੇ ਵਿੱਚ 3 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਇਹ ਡੈਨਮਾਰਕ ਦੇ ਵਿੱਚ ਜਿਹੜੀ ਇਹ ਮਾਫੀ ਚਾਹੁੰਦਾ ਡੱਚ ਦੀ ਜਿਹੜੀ ਸਿਟੀ ਹੈ, ਨੀਦਰਲੈਂਡ ਦੇ ਵਿੱਚ ਜਿਹੜੀ ਇਹ ਸਿਟੀ ਆ ਉਟਰੈਚਟ ਕਰਕੇ ਆ, ਉੱਥੇ ਜਿਹੜੀ ਉੱਥੇ ਦੀ ਟ੍ਰੈਮ ਜਿਹੜੀ ਚੱਲਦੀ ਆ ਉਸ ਦੇ ਵਿੱਚ ਗੋਲੀਬਾਰੀ ਦੀ ਖਬਰ ਆਈ ਆ। ਟਰਕੀ ਦਾ ਜੰਮਿਆ ਬੰਦਾ ਦੱਸਿਆ ਗੋਕਮੈਨ ਟੈਨਿਸ, 37 ਸਾਲ ਜਿਸ ਦੀ ਉਮਰ ਆ, ਕਹਿੰਦੇ ਆ ਵੀ ਉਸਨੇ ਉੱਥੇ ਗੋਲੀਆਂ ਚਲਾਈਆਂ, ਜਿਸ ਦੇ ਵਿੱਚ 3 ਜਣਿਆਂ ਦੀ ਹੁਣ ਤੱਕ ਮੌਤ ਦੀ ਜਿਹੜੀ ਖਬਰ ਆ ਰਹੀ ਆ, ਅਤੇ ਅਜੇ ਉਹ ਭਗੌੜਾ ਆ। ਪੁਲਿਸ ਉਸ ਨੂੰ ਜਿਹੜੀ ਉਹ ਭਾਲ ਉਸਦੀ ਉਹ ਕਰ ਰਹੀ ਆ। ਉੱਥੋਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਕਹਿਣ ਦਾ ਉਹਨਾਂ ਨੇ ਕਿਹਾ ਆ ਵੀ ਹੋ ਸਕਦਾ ਹੈ ਵੀ ਇਹ ਅੱਤਵਾਦੀ ਹਮਲਾ ਜਿਹੜਾ ਆ ਉੱਥੇ ਨੀਦਰਲੈਂਡਸ ਦੇ ਵਿੱਚ ਹੁਣ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਗਈ ਹੋਵੇ। ਸੋ ਇਸ ਟਾਈਮ ਅਜੇ ਵੀ ਉਸ ਬੰਦੇ ਦੀ ਜਿਹੜੀ ਭਾਲ ਆ। ਇਹ ਹੁਣ ਹਰਜੋਤ ਸਿੰਘ ਜੀ ਉਦੋਂ ਹਮਲਾ ਹੋਇਆ ਆ ਇੱਕ ਹੋਰ, ਜਦੋਂ ਕੁਛ ਦਿਨ ਪਹਿਲਾਂ ਹੀ 3-4 ਦਿਨ ਪਹਿਲਾਂ ਕ੍ਰਾਈਸਟ ਚਰਚ ਦੇ ਵਿੱਚ 2 ਮਸਜਿਦਾਂ ਦੇ ਵਿੱਚ ਅੰਨ੍ਹੇਵਾਹ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ, ਜਿਸ ਦੇ ਵਿੱਚ 50 ਜਾਣੇ ਜਿਹੜੇ ਹੁਣ ਤੱਕ ਮਾਰੇ ਜਾ ਚੁੱਕੇ ਆ, ਅਤੇ ਅਜੇ ਵੀ ਕਈ ਲੋਕ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈਗੇ ਆ। ਅਤੇ ਹੁਣ ਜਿਹੜੇ ਆ ਉੱਥੇ ਨੀਦਰਲੈਂਡਸ ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਉੱਥੇ ਵੀ ਜਿਹੜੀ ਇਹ ਗੋਲੀਬਾਰੀ ਦੀ ਖਬਰ ਆਈ ਹੈ, ਜਿਸ 'ਚ 3 ਜਾਣੇ ਮਰੇ ਨੇ, ਅਤੇ ਇਸ ਟਾਈਮ ਇਸ ਬੰਦੇ ਨੂੰ ਗੋਕਮੈਨ ਟੈਨਿਸ ਨਾਂ ਦਾ ਜਿਹੜਾ ਬੰਦਾ, ਉਸ ਨੂੰ ਲੱਭਣ ਦੀ ਜਿਹੜੀ ਆ ਪੁਲਿਸ ਦੇ ਦੁਆਰਾ ਭਾਲ ਕੀਤੀ ਜਾ ਰਹੀ ਆ। ਕਈ ਥਾਵਾਂ ਦੇ ਉੱਤੇ ਕਹਿੰਦੇ ਹਰਜੋਤ ਸਿੰਘ ਜੀ ਇਸ ਨੇ ਜਿਹੜੀਆਂ ਆ ਉਹ ਗੋਲੀਆਂ ਚਲਾਈਆਂ ਹੈਗੀਆਂ ਨੇ। ਸੋ ਲਗਾਤਾਰ ਵਿਸ਼ਵ ਦੇ ਵਿੱਚ ਇਹ ਗੋਲੀਬਾਰੀ ਦੀ ਜਿਹੜੀਆਂ ਘਟਨਾਵਾਂ ਆ ਉਹ ਬਹੁਤ ਜ਼ਿਆਦਾ ਫੈਲੀਆਂ ਹੋਈਆਂ ਨੇ। ਲਗਾਤਾਰ ਇਹ ਵੱਧ ਰਹੀਆਂ, ਕਿਸੇ ਪਾਸੇ ਰੋਕਣ ਦਾ ਜਿਹੜਾ ਇਹ ਨਾਮ ਆ ਉਹ ਨਹੀਂ ਰਹਿ ਰਹੀਆਂ। ਜਦੋਂ ਬੀਤੇ ਦਿਨੀ ਹਰਜੋਤ ਸਿੰਘ ਜੀ ਨਿਊਜ਼ੀਲੈਂਡ ਦੀ ਸ਼ੂਟਿੰਗ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਡੈਮੋਕ੍ਰੇਟ ਨੇ ਆਪਣੇ ਰੀਸੈਂਟਲੀ ਆਪਣਾ ਕੈਂਪੇਨ ਅਨਾਊਂਸ ਕੀਤਾ ਹੈ, ਬੈਟੋ ਰੁੜਕੇ। ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਜਿਹੜੀਆਂ ਅਸੌਲਟ ਰਾਈਫਲਸ ਆ ਉਹਨਾਂ ਦੇ ਉੱਤੇ ਬੈਨ ਜਿਹੜਾ ਆ ਉਹ ਰੋਕਣਾ ਚਾਹੀਦਾ ਹੈ, ਉਹਨਾਂ ਨੂੰ ਅਜੇ ਵੇਚਣਾ ਜਿਹੜਾ ਬੰਦ ਕਰਨਾ ਚਾਹੀਦਾ ਆ। ਨਿਊਜ਼ੀਲੈਂਡ ਨੇ ਦੇਖੋ ਹਰਜੋਤ ਸਿੰਘ ਜੀ ਕਿੰਨੇ ਤੇਜ਼ੀ ਦੇ ਨਾਲ ਉੱਥੇ ਕੰਮ ਕੀਤਾ। ਜਿੱਦਾਂ ਹੀ ਉੱਥੇ ਸ਼ੂਟਿੰਗ ਹੋਈ, ਉਸ ਤੋਂ ਬਾਅਦ ਦੇ ਵਿੱਚ ਨਾਲ ਦੇ ਨਾਲ ਹੀ ਉੱਥੋਂ ਦੇ ਜਿਹੜੇ ਮਿਨਿਸਟਰਸ ਆ, ਉੱਥੋਂ ਦੇ ਜਿਹੜੇ ਲੀਡਰ ਆ, ਉਹ ਕਹਿਣ ਲੱਗ ਗਏ ਵੀ ਸਾਨੂੰ ਸਾਡੇ ਗਨ ਲਾਜ਼ ਦੇ ਉੱਤੇ ਕੁਛ ਨਾ ਕੁਛ ਜਿਹੜਾ ਉਹ ਕਰਨਾ ਪਵੇਗਾ। ਉਸ ਬੰਦੇ ਨੇ ਜਿਹੜਾ ਸੀਗਾ ਟ੍ਰੈਂਟਨ ਨਾਂ ਦਾ ਜਿਹੜਾ ਬੰਦਾ ਜਿਸ ਨੇ ਉਹ ਗੋਲੀਆਂ ਚਲਾਈਆਂ ਸੀਗੀਆਂ, ਉਸਨੇ ਲੀਗਲੀ ਜਿਹੜੀਆਂ ਸਾਰੀਆਂ ਜਿਹੜੀਆਂ ਅਸੌਲਟ ਰਾਈਫਲਸ ਆ ਉਹ ਖਰੀਦੀਆਂ ਸੀਗੀਆਂ, ਅਤੇ ਉਹਨਾਂ ਦੇ ਜ਼ਰੀਏ ਹੀ ਜਿਹੜੀ ਇਸਨੇ ਇਸ ਖੌਫਨਾਕ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਅਤੇ ਹੁਣ ਜਿਹੜੀ ਉੱਥੋਂ ਦੀ ਪ੍ਰਾਈਮ ਮਿਨਿਸਟਰ ਹੈਗੀ ਆ ਜਸਿੰਡਾ ਆਰਡਨ, ਉਹਨਾਂ ਨੇ ਕਿਹਾ ਆ ਵੀ ਅਸੀਂ ਹੋ ਸਕਦਾ ਵੀ ਜਲਦ ਹੀ ਜਿਹੜਾ ਆ ਉੱਥੇ ਬੈਨ ਜਿਹੜਾ ਉਹ
ਲਾ ਸਕਦੇ ਅਸੌਲਟ ਵੈਪਨਸ ਦੇ ਉੱਤੇ ਜਿਹੜਾ ਬੈਨ ਲਾ ਸਕਦੇ ਹਾਂ। ਇੱਥੇ ਜਦੋਂ ਬੀਟੋ ਰੋਡਕੇ ਨੇ ਕਿਹਾ ਵੀ ਬੈਨ ਲਾਉਣਾ ਚਾਹੀਦਾ ਆ, ਉੱਧਰ ਫੌਕਸ ਨਿਊਜ਼ ਦੇ ਇੱਕ ਜਿਹੜਾ ਫੌਕਸ ਐਂਡ ਫਰੈਂਡਸ ਦੇ ਜਿਹੜੇ ਸਵੇਰੇ ਹੋਸਟ ਕਰਦੇ ਨੇ, ਉਹਨਾਂ ਨੇ ਕਿਹਾ ਵੀ ਇਹ ਜਲਦੀ ਆਪਣੀ ਦੂਜੀ ਵੀ ਜਿਹੜੀ ਉਹ ਖਰੀਦ ਲਓ, ਇਸ ਤੋਂ ਪਹਿਲਾਂ ਜਿਹੜਾ ਆ ਕੋਈ ਇਸ ਤਰੀਕੇ ਦਾ ਜਿਹੜਾ ਉਹ ਬੈਨ ਲੱਗ ਜੇ। ਅਤੇ NRA ਨੇ ਤਾਂ ਆਲਰੇਡੀ ਜਿਹੜਾ ਪੁਸ਼ਬੈਕ ਉਸ ਦੇ ਅਗੇਂਸਟ ਜਿਹੜਾ ਉਹ ਕਰਨਾ ਸ਼ੁਰੂ ਕਰ ਹੀ ਦਿੱਤਾ ਆ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਹੋਊਗਾ। ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਉੱਥੇ ਹੋਈ ਜਿਹੜੀ ਗੋਲੀਬਾਰੀ ਮਾਸ ਸ਼ੂਟਿੰਗ ਤੋਂ ਬਾਅਦ 'ਚ ਗਨ ਕੰਟਰੋਲ ਨੂੰ ਲੈ ਕੇ ਰੌਲਾ ਪੈ ਰਿਹਾ ਆ, ਪਰ ਦੇਖਦੇ ਹਾਂ ਕਿੰਨਾ ਕੁ ਚਿਰ ਇਹ ਰੌਲਾ ਹੀ ਜਿਹੜਾ ਉਹ ਪੈਂਦਾ ਰਹੂਗਾ, ਜਾਂ ਅਕਸਰ ਇਨ ਦੀ ਐਂਡ ਕੋਈ ਇਸ ਦੇ ਉੱਤੇ ਕੋਈ ਕਦਮ ਜਿਹੜੇ ਆ ਉਹ ਚੁੱਕੇ ਜਾਣਗੇ ਜਾਂ ਨਹੀਂ ਚੁੱਕੇ ਜਾਣਗੇ। ਜਾਂ ਫਿਰ ਦੇਖੋ ਲੈਫਟ ਵਾਲੇ ਕਹਿੰਦੇ ਆ ਸਾਰਾ ਕੁਛ ਬੈਨ ਕਰ ਦਿਓ, ਰਾਈਟ ਵਾਲੇ ਕਹਿੰਦੇ ਆ ਵੀ ਸਾਰਾ ਕੁਛ ਖੋਲ੍ਹ ਕੇ ਰੱਖ ਦਿਓ। ਸੋ ਪਰ ਵਿੱਚ ਵਿਚਾਲੇ ਕਿੱਥੇ ਜਾ ਕੇ ਕਿਤੇ ਕੋਈ ਗੱਲ ਬਣੂਗੀ, ਇਹ ਦੇਖਣ ਵਾਲੀ ਗੱਲ ਰਹੂਗੀ ਜੀ। ਅਗਲੀ ਖਬਰ ਵੱਲ ਆਈਏ, ਜਿਹੜੀ ਸਿੱਖਾਂ ਦੇ ਨਾਲ ਰਿਲੇਟਡ ਹੈਗੀ ਆ। 2 ਦਿਨ ਪਹਿਲਾਂ ਜਿਹੜੀ ਆ ਇੱਕ US ਦੀ ਕਮੇਡੀਅਨ ਜੈਸ ਹਿਲੇਰੀਅਸ, ਉਹ ਇੱਕ ਫਲਾਈਟ 'ਤੇ ਚੜ੍ਹ ਰਹੀ ਸੀ ਜਿਹਦੇ ਵਿੱਚ 4 ਦਸਤਾਰਾਂ ਵਾਲੇ ਸਿੱਖ ਜਾ ਰਹੇ ਸੀ, ਅਤੇ ਉਸ ਨੇ ਉੱਥੇ ਜਾ ਕੇ ਜਿਹੜੀ ਕੰਪਲੇਨ ਕੀਤੀ ਏਅਰਲਾਈਨ ਨੂੰ ਵੀ ਮੈਂ ਜਿਹੜੀ ਆ ਮੈਨੂੰ ਥ੍ਰੈਟਨ ਹੋ ਰਹੀ ਆ, ਮੈਨੂੰ ਡਰ ਲੱਗ ਰਿਹਾ ਇਹਨਾਂ ਸਿੱਖਾਂ ਕੋਲੋਂ, ਕਿਉਂਕਿ ਮੁਸਲਮਾਨ ਲੱਗਦੇ ਹੈਗੇ ਆ। ਸੋ ਸਿੱਖਾਂ ਨੂੰ ਉਸਨੇ ਮੁਸਲਮਾਨ ਸਮਝਿਆ। ਉਹ ਤੋਂ ਬਾਅਦ ਜਿਹੜਾ ਆ ਏਅਰਲਾਈਨ ਵਾਲਿਆਂ ਨੇ ਇਹ ਕਿਹਾ ਵੀ ਨਹੀਂ, ਅਸੀਂ ਇਹਨਾਂ ਨੂੰ ਨਾਲ ਹੀ ਜਾਣ ਦੇਣਾ ਆ, ਵੀ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ। ਅਤੇ ਉਸ ਨੇ ਕਾਫੀ ਹੇਟਫੁੱਲ ਜਿਹੜੀ ਇੱਕ ਵੀਡੀਓ ਵੀ ਬਣਾਈ, ਜਿਸ 'ਚ ਕਾਫੀ ਗਾਲਾਂ ਵੀ ਕੱਢੀਆਂ। ਅਤੇ ਉਸ ਤੋਂ ਬਾਅਦ ਪੂਰੇ ਵਰਲਡ ਦੇ ਵਿੱਚ ਜਿਹੜਾ ਇਹਦੇ ਅਗੇਂਸਟ ਜਿਹੜਾ ਆ ਹੁਣ ਬੈਕਲੈਸ਼ ਹੋਇਆ ਹੈਗਾ। ਆਪਾਂ ਵੀ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਨਿਆਣੇ ਜਾਂ ਤੁਸੀਂ ਆਪ ਫੇਸਬੁੱਕ ਤੋਂ, ਟਵਿੱਟਰ 'ਤੇ ਆ ਜਾਂ ਇੰਸਟਾਗ੍ਰਾਮ 'ਤੇ ਆ, ਜ਼ਰੂਰ ਉਹਦਾ ਜਿਹੜਾ ਸਾਈਟ ਹੈਗਾ ਆ, ਉਹਦਾ ਜਿਹੜਾ ਅਕਾਊਂਟ ਹੈਗਾ ਜੈਸ ਹਿਲੇਰੀਅਸ ਦਾ, ਉੱਥੇ ਜਾ ਕੇ ਤੁਹਾਨੂੰ ਕਮੈਂਟ ਪਾਉਣਾ ਚਾਹੀਦਾ ਆ। ਪੂਰੇ ਵਰਲਡ ਦੇ ਵਿੱਚੋਂ ਇਕੱਲੇ ਸਿੱਖ ਨਹੀਂ ਹੈਗੇ, ਬਹੁਤ ਹੋਰ ਧਰਮਾਂ ਦੇ ਲੋਕਾਂ ਨੇ ਵੀ ਉਹਦੇ ਉਲਟ ਜਿਹੜੇ ਕਮੈਂਟ ਪਾਏ ਆ ਵੀ ਤੂੰ ਇਹ ਬਹੁਤ ਗਲਤ ਕਿਹਾ ਹੈਗਾ। 9/11 ਤੋਂ ਬਾਅਦ ਸਿੱਖਾਂ ਦੇ ਅਗੇਂਸਟ ਬਹੁਤ ਜ਼ਿਆਦਾ ਬੈਕਲੈਸ਼ ਹੋਇਆ ਹੈਗਾ, ਸਪੈਸ਼ਲੀ ਅਮਰੀਕਾ ਦੇ ਵਿੱਚ, ਅਤੇ ਜਿਹਦੇ ਵਿੱਚ ਕਈ ਸਿੱਖ ਮਾਰੇ ਵੀ ਗਏ ਹੈਗੇ ਆ। ਹੁਣ ਇੱਕ ਤਰ੍ਹਾਂ ਦੇ ਇੱਦਾਂ ਦੇ ਕਮੈਂਟ ਕਰਨੇ ਅਤੇ ਦਸਤਾਰਾਂ ਵਾਲੇ ਸਿੱਖ ਨੂੰ ਰੋਕਣਾ ਏਅਰਲਾਈਨ ਤੋਂ, ਅਤੇ ਇਹ ਜਿਹੜਾ ਆ ਕਿਸੇ ਨਾਲ ਵੀ ਵਾਪਰ ਸਕਦਾ। ਤੁਸੀਂ ਸੋਚੋ, ਕਈ ਵਾਰੀ ਕੀ ਹੁੰਦਾ ਹੈ ਵੀ ਆਪਾਂ ਇੱਦਾਂ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਵੀ ਸਾਨੂੰ ਕੀ, ਅਸੀਂ ਆਰਾਮ ਨਾਲ ਆਪਣਾ ਲਾਈਫ ਜੀ ਜਾਂਦੇ ਹਾਂ। ਜਸਟ ਸੋਚੋ ਵੀ ਜੇ ਕੱਲ੍ਹ ਨੂੰ ਤੁਸੀਂ ਉਸ ਦੀ ਜਗ੍ਹਾ 'ਤੇ ਹੁੰਦੇ, ਹੋ ਸਕਦਾ ਉਹ ਜਿਹੜੇ ਸਿੱਖ ਸੀ ਟਰਬਨਡ, ਉਹ ਮੇ ਬੀ ਵੈਲ ਐਜੂਕੇਟਡ ਸੀਗੇ, ਉਹ ਐਕਸਪਲੇਨ ਕਰ ਸਕੇ, ਜਾਂ ਜਿਹੜਾ ਏਅਰਲਾਈਨ ਦਾ ਸਟਾਫ ਸੀਗਾ ਉਹਨਾਂ ਨੂੰ ਪਤਾ ਸੀ। ਪਰ ਜੇ ਕਈ ਵਾਰੀ ਕਈਆਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਹੁੰਦੀ, ਜੇ ਉਹ ਕਹਿੰਦੇ ਨਹੀਂ ਜੀ ਤੁਸੀਂ ਅਗਲੀ ਫਲਾਈਟ 'ਚ ਆਇਓ, ਤੁਸੀਂ ਮਿਸ ਕਰਦੇ, ਰਾਈਟ। ਸੋ ਇਹ ਡਿਸਕ੍ਰਿਮੀਨੇਸ਼ਨ ਜਿਹੜੀ ਹੁੰਦੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਆਪਾਂ ਜ਼ਰੂਰ ਬੇਨਤੀ ਕਰਾਂਗੇ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਉਹ ਜਿਹੜੀ ਜੈਸ ਹਿਲੇਰੀਅਸ ਕਮੇਡੀਅਨ ਹੈਗੀ ਆ, ਉਹਦੇ ਸਾਰੇ ਜਿਹੜੇ ਅਕਾਊਂਟਸ ਹੈਗੇ ਉੱਥੇ ਜਾ ਕੇ ਤੁਹਾਨੂੰ ਜ਼ਰੂਰ ਕਮੈਂਟ ਕਰਨੇ ਚਾਹੀਦੇ ਹੈਗੇ ਆ। ਜੀ ਬਿਲਕੁਲ। ਇਹ ਦੇਖੋ, ਇਹ ਉਹ ਲੋਕ ਨੇ ਜਿਹੜੇ ਉੱਦਾਂ ਕਹਿੰਦੇ ਆ ਵੀ ਸਾਡੇ ਨਾਲ ਹਮੇਸ਼ਾ ਜਿਹੜਾ ਧੱਕਾ ਹੁੰਦਾ, ਅਤੇ ਖੁਦ ਜਦੋਂ ਹੋਰ ਦੇ ਨਾਲ ਉਹ ਕਰਦੇ ਨੇ ਤਾਂ ਇਹ ਕਿਤੇ ਨਾ ਕਿਤੇ ਇੱਕ ਮਾੜੀ ਗੱਲ ਆ। ਉੱਦਾਂ ਲੋਕਾਂ ਨੂੰ ਕਹਿੰਦੇ ਆ ਵੀ ਸਾਰੇ ਜਣਿਆਂ ਨੂੰ ਜਿਹੜਾ ਐਕਸੈਪਟ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਹੈ, ਅਤੇ ਖੁਦ ਇਸ ਤਰੀਕੇ ਦਾ ਆ। ਬਾਅਦ ਦੇ ਵਿੱਚ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਉਹਨੇ ਵੀਡੀਓ ਵੀ ਪਾਈ, ਉਹ ਕਹਿੰਦੀ ਮੈਨੂੰ ਮੈਂ ਫੀਲ ਥ੍ਰੈਟਨਡ ਸੀਗੀ, ਮੈਨੂੰ ਡਰ ਲੱਗ ਰਿਹਾ ਸੀ, ਮੈਂ ਜੋ ਕਹਿਤਾ ਸੋ ਕਹਿਤਾ। ਸੋ ਕਈ ਵਾਰੀ ਬੰਦਾ ਨਾ ਆਪਣੇ ਵੱਲੋਂ ਆਪਣੇ ਫੈਨਸ ਨੂੰ ਖੁਸ਼ ਕਰਨ ਲਈ ਜਾਂ ਕੁਛ ਇੱਦਾਂ ਦੇ ਕਰਨ ਦੇ ਲਈ ਇੱਦਾਂ ਦੀਆਂ ਬੇਫਜ਼ੂਲ ਬਚਕਾਨਾ ਹਰਕਤ ਜਿਹੜੀ ਉਹ ਕਰਦਾ ਆ, ਅਤੇ ਸੋ ਇਨ ਦੀ ਐਂਡ ਉਹਦਾ ਬੈਕਲੈਸ਼ ਉਹਨਾਂ ਨੂੰ ਜਿਹੜਾ ਉਹ ਝੱਲਣਾ ਪੈਂਦਾ ਹੈ। ਸੋ ਇਸ ਟਾਈਮ ਲੋਕਾਂ ਦੇ ਵਿੱਚ ਜਿਹੜੀ ਜੈਸ ਹਿਲੇਰੀਅਸ ਆ, ਇਸ ਨਾਂ ਦੀ ਜਿਹੜੀ ਕਮੇਡੀਅਨ ਆ, ਲੋਕਾਂ ਦੇ ਵਿੱਚ ਜਿਹੜੀ ਇਸ ਦੀ ਤੋਏ ਜਿਹੜੀ ਹੋ ਰਹੀ ਆ, ਪੂਰੀ ਥੂ ਇੱਕ ਹਿਸਾਬ ਦੇ ਨਾਲ ਹੋ ਰਹੀ ਆ। ਲੋਕ ਕਾਫੀ ਜ਼ਿਆਦਾ ਇਸ ਨੂੰ ਜਿਹੜਾ ਨਿੰਦ ਰਹੇ ਨੇ, ਅਤੇ ਬਹੁਤ ਮਾੜੀ ਜਿਹੜੀ ਇਹ ਘਟਨਾ ਵਾਪਰੀ ਆ। ਇਹ ਕਿਸੇ ਦੇ ਨਾਲ ਵੀ ਨਹੀਂ ਹੋਣੀ ਚਾਹੀਦੀ, ਇਰਰਿਸਪੈਕਟਿਵ ਜੇ ਉਹ ਮੁਸਲਿਮ ਵੀ ਹੁੰਦੇ, ਅਤੇ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਤੁਸੀਂ ਜਿਹੜਾ ਹੈ ਉਹਨਾਂ ਨੂੰ ਕਹੋ ਵੀ ਅਸੀਂ ਉਹਦੇ ਉੱਤੇ ਨਹੀਂ ਜਾਣਾ। ਇਸ ਹਿਸਾਬ ਦੇ ਨਾਲ ਜਿੱਥੇ ਵੀ ਗੋਰਾ ਦਿਖੇ ਅਤੇ ਉੱਥੇ ਇਹ ਕਹਿਣਾ ਚਾਹੀਦਾ ਵੀ ਭਾਈ ਇੱਥੇ ਇਹਨੂੰ ਪਰੇ ਕਰੋ, ਇਹਦਾ ਕੀ ਪਤਾ ਇਹਨੇ ਕਦੋਂ ਬੰਦੂਕ ਕੱਢ ਕੇ ਵਾਈਟ ਸੁਪਰਮੈਸਟ ਆ ਜਾਂ KKK ਨੂੰ ਬਿਲੋਂਗ ਕਰਦਾ ਹੈ, ਇਹ ਟੈਰਰਿਸਟ ਆ, ਵਾਈਟ ਆਈਸਿਸ ਵਾਲਾ, ਯੂ ਨੈਵਰ ਨੋ। ਸਭ ਤੋਂ ਮਾੜੀ ਗੱਲ ਰਾਜਕਰਮਵੀਰ ਸਿੰਘ ਜੀ, ਇਹ ਉਦੋਂ ਵਾਪਰੀ ਜਦੋਂ 50 ਮੁਸਲਮਾਨਾਂ ਦਾ ਕਤਲ ਕੀਤਾ ਗਿਆ, ਉਹ ਤੋਂ ਅਗਲੇ ਦਿਨ ਇਹ ਵਾਪਰੀ। ਦੇਖੋ ਜੀ, ਸੋ ਕਿੰਨੀ ਹੇਟ ਕਾਲੇ ਮੂਲ ਦੀ ਹੈਗੀ ਆ, ਅਤੇ ਕਿੰਨੀ ਹੇਟ ਕਰਦੀ ਹੈਗੀ ਆ। ਸੋ ਹੁਣ ਹਜੇ ਵੀ ਉਸਨੇ ਕਲੀਅਰਲੀ ਅਪੋਲੋਜਾਈਜ਼ ਨਹੀਂ ਕੀਤਾ ਹੈਗਾ,
ਤੇ ਪਰ ਉਹਦੇ ਉਲਟ ਬਹੁਤ ਸਾਰੇ ਜਿਹੜੇ ਹੋਰ ਕਾਲੇ ਮੂਲ ਦੇ ਲੋਕ, ਕਈ ਜਿਹੜੇ ਸਿੰਘ ਸੱਜ ਗਏ ਆ, ਉਹਨਾਂ ਨੇ ਬਹੁਤ ਸਿੱਖਾਂ ਦੇ ਹੱਕ ਦੇ ਵਿੱਚ ਆ ਕੇ ਕਿਹਾ ਹੈਗਾ ਵੀ ਮੈਂ ਖੁਦ ਕ੍ਰਿਸਚੀਅਨ ਸੀ, ਮੈਂ ਖੁਦ ਕਾਲੇ ਮੂਲ ਦੀ ਹਾਂ, ਮੈਂ ਹੁਣ ਸਿੱਖ ਹੈਗੀ ਹਾਂ, ਵੀ ਸਿੱਖ ਵੈਲਿਊਜ਼ ਕੀ ਹੈਗੀਆਂ। ਵੀ ਤੁਸੀਂ ਜਿਹੜੀ ਆ ਜਦੋਂ ਆਪਣੇ 'ਤੇ ਗੱਲ ਆਉਂਦੀ ਹੈਗੀ ਆ ਫਿਰ ਤੁਸੀਂ ਕਹਿੰਦੇ ਆ ਵੀ ਜੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਹੁਣ ਤੁਸੀਂ ਦੂਜੇ ਲੋਕਾਂ ਨਾਲ ਇੱਦਾਂ ਕਰਦੇ ਹੈਗੇ ਆ। ਸੋ ਜੇ ਆਪਣੇ ਕਿਸੇ ਨੇ ਵੀ ਆਪਣੇ ਖਿਲਾਫ ਡਿਸਕ੍ਰਿਮੀਨੇਸ਼ਨ ਉਠਾਉਣੀ ਆ, ਸਾਰਿਆਂ ਨੂੰ ਜਿਹੜਾ ਆ ਉਹ ਕਿਤੇ ਨਾ ਕਿਤੇ ਅਸੈਪਟ ਜਿਹੜਾ ਤੁਹਾਨੂੰ ਕਰਨਾ ਪੈਂਦਾ ਆ, ਟੋਲਰੈਂਟ ਜਿਹੜਾ ਇਸ ਚੀਜ਼ ਦੇ ਵਿੱਚ ਬਣਨਾ ਪੈਂਦਾ ਆ। ਅਤੇ ਨਾਲੇ ਲਾਈਕ ਐਵੇਂ ਮਾਰੀ ਜਾਂਦੇ ਆ ਵੀ TSA ਕਿਸ ਕੰਮ ਨੂੰ ਬੈਠੀ ਆ ਜੀ, ਜਿਹੜੇ ਉਹ ਇਸ ਕੰਮ ਨੂੰ ਜਿਹੜੇ ਕਰ ਰਹੀ ਉਹ ਸਾਰਿਆਂ ਨੂੰ ਜਾਂਚ ਕਰਕੇ ਜਿਹੜੇ ਜਹਾਜ਼ ਦੇ ਉੱਤੇ ਚੜ੍ਹਨ ਦਿੰਦੇ ਆ। ਵੀ ਇੱਦਾਂ ਥੋੜ੍ਹੀ ਆ, ਵੀ ਇਹ ਤਾਂ ਟੋਟਲੀ ਜਿਹੜੀ ਆ ਟੋਟਲੀ ਰੋਂਗ ਆ, ਇਹ ਟੋਟਲੀ ਗਲਤ ਗੱਲ ਆ। ਅਤੇ ਇਸ ਦੀ ਜਿੰਨੀ ਨਿੰਦਾ ਹੋ ਸਕਦੀ ਉਨੀ ਸਾਰਿਆਂ ਨੂੰ ਜਿਹੜੀ ਉਸ ਦੀ ਕਰਨੀ ਚਾਹੀਦੀ ਆ। ਜਿੱਦਾਂ ਉਸ ਦੇ ਪੇਜ ਦੇ ਉੱਤੇ ਉਹਨੂੰ ਟਵੀਟ ਕਰਕੇ ਜਿਹੜਾ ਜ਼ਰੂਰ ਕਿਤੇ ਨਾ ਕਿਤੇ ਕਹਿਣਾ ਚਾਹੀਦਾ ਵੀ ਭਾਈ ਤੈਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ। ਇੱਦਾਂ ਦਾ ਵਰਤਾਰਾ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਉਹ ਕਬੂਲ ਨਹੀਂ ਹੈਗਾ ਜੀ। ਅਤੇ ਆਪਾਂ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਹੋਰ ਖਬਰਾਂ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ। ਇੱਕ ਜਿਹੜਾ ਮੋਜ਼ੰਬੀ ਦੇ ਵਿੱਚ ਬਹੁਤ ਵੱਡਾ ਜਿਹੜਾ ਹਰਜੋਤ ਸਿੰਘ ਜੀ ਸਾਈਕਲੋਨ ਜਿਹੜਾ ਆਇਆ ਆ, ਅਤੇ ਇੱਕ ਜਿਹੜਾ ਮੋਜ਼ੰਬੀਕਿਊ ਜਿਹੜਾ ਹੈਗਾ ਆ ਕੋਈ ਬਹੁਤਾ ਵੱਡਾ ਜਿਹੜਾ ਮੁਲਕ ਨਹੀਂ ਕਹਿ ਸਕਦੇ, ਜੇ ਡਿਵੈਲਪਿੰਗ ਨੇਸ਼ਨਸ ਦੇ ਵਿੱਚੋਂ ਹੀ ਉਸਦਾ ਨਾਮ ਆਉਂਦਾ ਆ। ਅਤੇ ਉੱਥੇ ਕਹਿੰਦੇ ਆ ਵੀ ਇੰਨਾ ਜ਼ਬਰਦਸਤ ਤੂਫਾਨ ਜਿਹੜਾ ਆਇਆ ਆ, ਵਾਵਰੋਲਾ ਆਇਆ ਆ, ਜਿਸ ਕਰਕੇ 1000 ਤੋਂ ਵੱਧ ਬੰਦਿਆਂ ਦੇ ਮਾਰੇ ਜਾਣ ਦੀਆਂ ਜਿਹੜੀਆਂ ਖਬਰਾਂ ਆ ਉਹ ਉੱਥੋਂ ਆ ਰਹੀਆਂ ਆ। 106 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਉਹ ਆਈਆਂ ਸਮੁੰਦਰ ਦੇ ਜਿਹੜਾ ਇਹ ਕੰਢੇ ਦੇ ਉੱਤੇ ਜਿਹੜਾ ਹੈਗਾ ਆ ਸਦਰਨ ਅਫਰੀਕਾ, ਜਿਹੜਾ ਦੱਖਣੀ ਅਫਰੀਕਾ ਵਾਲੇ ਪਾਸੇ ਉਹ ਕੰਟੀਨੈਂਟ ਦੇ ਉੱਤੇ ਜਿਹੜਾ ਇਹ ਮੁਲਕ ਹੈਗਾ ਆ, ਅਤੇ ਜਿੱਥੇ ਇਹ ਸਾਈਕਲੋਨ ਆਇਆ ਅਤੇ ਉਸ ਕਰਕੇ 1000 ਤੋਂ ਵੱਧ ਮੌਤਾਂ ਦਾ ਖਦਸ਼ਾ ਜਿਹੜਾ ਉੱਥੇ ਪ੍ਰਗਟ ਕੀਤਾ ਗਿਆ ਆ। ਬਹੁਤ ਜਿਹੜੀ ਫਲੱਡਿੰਗ ਜਿਹੜੀ ਉੱਥੇ ਹੋਈ ਆ, ਪਾਣੀ ਹੋਈ ਪਾਣੀ, ਕਿਉਂਕਿ ਸਾਈਕਲੋਨ ਸਮੁੰਦਰ ਤੋਂ ਜਿਹੜਾ ਆਇਆ ਅਤੇ ਪਾਣੀ ਨਾਲ ਕਈ ਕੁਛ ਲੈ ਕੇ ਆਇਆ, ਤੇਜ਼ ਹਵਾਵਾਂ, ਡੈਬਰੀ, ਹੋਰ ਕਈ ਕੁਛ ਜਿਹੜਾ ਉਹ ਹੋਇਆ ਆ। ਸੋ ਆਲਰੇਡੀ ਕਹਿੰਦੇ ਆ ਮੋਜ਼ੰਬੀਕੀ ਤੋਂ ਪਹਿਲੋਂ ਇਸ ਜਿਹੜੇ ਸਾਈਕਲੋਨ ਦੀ ਚਪੇਟ ਦੇ ਵਿੱਚ 100 ਤੋਂ ਵੱਧ ਲੋਕ ਜਿਹੜੇ ਆ ਉਹ ਆ ਚੁੱਕੇ ਹੋਏ ਸੀਗੇ। ਸੋ ਕਾਫੀ ਜਿਹੜੀ ਬੈਡ ਸਿਚੁਏਸ਼ਨ ਆ ਉੱਧਰ ਜਿਹੜੀ ਬਣੀ ਪਈ ਆ। ਕਹਿੰਦੇ ਉਹਨਾਂ ਦੇ ਗਵਾਂਢੀ ਮੁਲਕ ਜ਼ਿੰਬਾਬਵੇ ਦੇ ਵਿੱਚ ਵੀ 80 ਜਾਣੇ ਜਿਹੜੇ ਆ ਇਸ ਸਾਈਕਲੋਨ ਦੇ ਕਰਕੇ ਜਿਹੜੇ ਉਹ ਮਾਰੇ ਗਏ ਨੇ। ਇਸ ਟਾਈਮ ਬਹੁਤ ਹੀ ਜ਼ਿਆਦਾ ਬੁਰੇ ਹਾਲਾਤ ਜਿਹੜੇ ਆ ਮੋਜ਼ੰਬੀਕਿਊ ਦੇ ਵਿੱਚ ਜਿਹੜੇ ਆ ਉੱਥੇ ਬਣੇ ਹੋਏ ਨੇ। ਸੋ 1000 ਤੋਂ ਵੱਧ ਜਾਣਿਆਂ ਦੇ ਮਾਰੇ ਜਾਣ ਦਾ ਖਦਸ਼ਾ ਜਿਹੜਾ ਮੋਜ਼ੰਬੀਕਿਊ ਦੇ ਰਾਸ਼ਟਰਪਤੀ ਆ ਉਹਨਾਂ ਨੇ ਹੀ ਜਿਹੜਾ ਆ ਉਹ ਪ੍ਰਗਟਾਇਆ ਆ। ਸੋ ਬਹੁਤ ਸਿਚੁਏਸ਼ਨ ਜਿਹੜੀ ਇੱਕ ਹਿਸਾਬ ਦੇ ਨਾਲ ਉੱਥੇ ਬੈਡ ਹੋ ਚੁੱਕੀ ਆ। ਅਤੇ ਇਸ ਟਾਈਮ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਇੱਥੇ ਜਿਹੜੀ ਰਾਹਤ ਸਮੱਗਰੀ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਉੱਥੇ ਆਪਣੇ ਪੱਧਰ ਦੇ ਉੱਤੇ ਅਫਰੀਕਾ ਦੇ ਵਿੱਚ ਜਿਹੜੀਆਂ ਉਹ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਜੀ। ਅਗਲੀ ਖਬਰ ਵੱਲ ਆਈਏ, ਜਿਹੜੀ ਬੋਇੰਗ 737 ਮੈਕਸ ਜਿਹੜਾ ਹੈਗਾ ਆ, ਜਿਹੜਾ ਕ੍ਰੈਸ਼ ਹੋਇਆ ਸੀ ਈਥੋਪੀਅਨ 에ਅਰਲਾਈਨ ਦਾ, ਹੁਣ ਉਹਦੇ ਬਾਰੇ ਜਿਹੜੀ ਆ ਇੱਕ ਖਬਰ ਆ ਰਹੀ ਆ ਵੀ ਜਿਹੜੀ ਉਹਦੀ ਟ੍ਰੇਨਿੰਗ ਹੈਗੀ ਆ ਉਹ ਬਹੁਤ ਚੰਗੇ ਤਰੀਕੇ ਨਾਲ ਨਹੀਂ ਦਿੱਤੀ ਗਈ ਪਾਇਲਟਸ ਨੂੰ। ਸਿਰਫ ਕਹਿੰਦੇ ਭਈ 58 ਮਿੰਟ ਦੀ ਜਿਹੜੀ ਟ੍ਰੇਨਿੰਗ ਪਾਇਲਟਸ ਨੂੰ ਦਿੱਤੀ ਗਈ ਆ, ਉਹ ਵੀ ਜਿਹੜੇ ਉਹਨਾਂ ਦੇ ਆਈਪੈਡ ਹੈਗੇ ਆ ਉਹਦੇ ਉੱਤੇ। ਸੋ ਸਰੋਤਿਆਂ ਨੂੰ ਯਾਦ ਹੀ ਆ ਵੀ ਜਿਹੜੇ ਈਥੋਪੀਅਨ 에ਅਰਲਾਈਨ 737 ਮੈਕਸ 8 ਜੈਟ ਸੀਗਾ, ਜਦੋਂ ਕ੍ਰੈਸ਼ ਹੋਇਆ ਉਹਦੇ ਨਾਲ 157 ਲੋਕਾਂ ਦੀ ਮੌਤ ਹੋ ਗਈ। ਅਤੇ ਹੁਣ FFA ਵੀ ਉਹਨੂੰ ਪੂਰੀ ਤਰ੍ਹਾਂ ਇਨਵੈਸਟੀਗੇਟ ਕਰ ਰਿਹਾ। ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਜਿਹੜੇ 에ਅਰਲਾਈਨ ਜਹਾਜ਼ ਜਿਹੜੇ 737 ਮੈਕਸ 8 ਹੈਗੇ ਆ ਉਹਨਾਂ ਨੂੰ ਡਾਊਨ ਕਰ ਦਿੱਤਾ ਗਿਆ ਆ। ਅਤੇ ਹੁਣ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ, ਅਤੇ ਇਨਵੈਸਟੀਗੇਸ਼ਨ ਦੇ ਵਿੱਚ ਕਈ ਗੱਲਾਂ ਜਿਹੜੀਆਂ ਆ ਇਹਦੇ ਬਾਰੇ ਨਿਕਲ ਰਹੀਆਂ। ਅਤੇ ਉਹਨਾਂ ਵੱਲੋਂ ਇਹ ਲੱਗ ਰਿਹਾ ਵੀ ਸ਼ਾਇਦ ਸੋਫਟਵੇਅਰ ਜਿਹੜਾ ਉਹਦੇ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ, ਅਤੇ ਸੋਫਟਵੇਅਰ ਨੂੰ ਅਸੀਂ ਅਪਗ੍ਰੇਡ ਕਰ ਰਹੇ ਹੈਗੇ ਹਾਂ ਜੀ। ਬਿਲਕੁਲ। ਸੋ ਇਹੀ ਜਿਹੜੀ ਕਹਿੰਦੇ ਵੀ ਦੋ ਸਿਮਿਲੈਰਿਟੀ ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਇਸ ਤੋਂ ਕੁਛ ਮਹੀਨੇ ਪਹਿਲਾਂ 5-6 ਮਹੀਨੇ ਪਹਿਲਾਂ ਇੱਕ ਇੰਡੋਨੇਸ਼ੀਆ ਦਾ ਜਹਾਜ਼ ਜਿਹੜਾ ਆ ਉਹ ਕ੍ਰੈਸ਼ ਹੋਇਆ ਸੀ। ਕਹਿੰਦੇ ਬਹੁਤ ਜ਼ਿਆਦੀਆਂ ਸਿਮਿਲੈਰਿਟੀਜ਼ ਜਿਹੜੀਆਂ ਸੀਗੀਆਂ। ਨੋਜ਼ ਵੀ ਡਾਈਵ ਕਰ ਗਿਆ ਅਤੇ ਸਵੇ ਜਿਹੜਾ ਬਹੁਤ ਕਰ ਰਿਹਾ ਸੀ, ਇੱਧਰ ਉੱਧਰ ਨੂੰ ਜਿਹੜਾ ਬਹੁਤ ਹੋ ਰਿਹਾ ਸੀ। ਜਿੱਦਾਂ ਤੁਸੀਂ ਦੱਸਿਆ ਵੀ ਟ੍ਰੇਨਿੰਗ ਦੀ ਘਾਟ ਜਿਹੜੀ ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜੀ ਸਾਹਮਣੇ ਨਜ਼ਰ ਆ ਰਹੀ ਆ ਵੀ ਕਿਸ ਤਰੀਕੇ ਦੇ ਨਾਲ
ਇਹ ਕੰਮ ਜਿਹੜਾ ਹੋਇਆ ਆ। ਸੋ ਇਹ ਬਹੁਤ ਜ਼ਰੂਰੀ ਆ ਵੀ ਇਸ ਦੀ ਜਲਦੀ ਤੋਂ ਜਲਦੀ ਜਿਹੜੀ ਆ ਕਿਤੇ ਨਾ ਕਿਤੇ ਇਸ ਨੂੰ ਠੀਕ ਕੀਤਾ ਜਾਵੇ, ਕਿਉਂਕਿ ਇਹਦੇ ਕਰਕੇ ਲੋਕਾਂ ਦਾ ਵਿਸ਼ਵਾਸ ਵੀ ਜਿਹੜਾ ਹਵਾਈ ਜਿਹੜੇ ਸਫ਼ਰ ਤੋਂ ਕਿਤੇ ਨਾ ਕਿਤੇ ਫਿਰ ਉਹ ਉੱਠਦਾ ਆ ਵੀ ਖਾਸ ਕਰਕੇ ਜਿਨ੍ਹਾਂ ਨੇ ਇਸ ਜਹਾਜ਼ ਦੇ ਵਿੱਚ ਜਿਹੜਾ ਉਹ ਜਾਣਾ ਹੋਵੇ 737। ਸੋ ਬਹੁਤ ਸਾਰੇ ਲੋਕ ਕਈ ਵਾਰੀ ਧਿਆਨ ਨਹੀਂ ਦਿੰਦੇ ਵੀ ਕਿਹੜੇ ਜਹਾਜ਼ ਦੇ ਉੱਤੇ ਉਹ ਸਫ਼ਰ ਜਿਹੜੇ ਉਹ ਕਰ ਰਹੇ ਹੁੰਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਇਨ ਦੀ ਐਂਡ ਫਿਰ ਇਸ ਹਿਸਾਬ ਦੇ ਨਾਲ ਮੈਟਰ ਕਰਦੀਆਂ ਆ। ਸੋ ਲੱਗਦਾ ਆ ਹਰਜੋਤ ਸਿੰਘ ਜੀ ਹੋ ਸਕਦਾ ਵੀ ਬੀਜਿੰਗ ਜਿਹੜੇ ਬੋਇੰਗ ਵਾਲੇ, ਮਾਫੀ ਚਾਹੁੰਦਾ ਵੀ ਬੋਇੰਗ ਵਾਲਿਆਂ ਨੂੰ ਥੋੜ੍ਹਾ ਜੁਰਮਾਨਾ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਕੀਤਾ ਜਾ ਸਕਦਾ ਆ ਜੀ। ਅਗਲੀ ਖਬਰ ਜਿਹੜੀ ਆ ਰਹੀ ਆ ਉਹ ਸੁਪਰੀਮ ਕੋਰਟ ਕਹਿੰਦੇ ਪਈ ਹੁਣ ਐਗਰੀ ਕਰ ਗਈ ਆ। ਜਿਹੜਾ ਵਾਸ਼ਿੰਗਟਨ DC ਦੇ ਵਿੱਚ ਇੱਕ ਸਨਾਈਪਰ ਸੀਗਾ ਜਿਸ ਨੇ 2002 ਦੇ ਵਿੱਚ ਲੋਕਾਂ ਨੂੰ ਟੈਰਰਾਈਜ਼ ਕੀਤਾ ਸੀਗਾ, ਜਿਹਦਾ ਨਾਮ ਵੈਲਟਵੇ ਸਨਾਈਪਰ ਕਰਕੇ ਜਾਣਿਆ ਜਾਂਦਾ, ਅਤੇ ਉਸ ਨੂੰ ਬਾਅਦ 'ਚ ਅਰੈਸਟ ਕਰ ਲਿਆ ਗਿਆ ਸੀ ਅਤੇ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਗਈ ਸੀ ਵਿਦਾਊਟ ਪਰੋਲ। ਸੋ ਹੁਣ ਉਸ ਦੇ ਜਿਹੜੇ ਅਟੋਰਨੀ ਹੈਗੇ ਆ ਉਹਨਾਂ ਨੇ ਅਪੀਲ ਕੀਤੀ ਆ ਵੀ ਅਸੀਂ ਇਸ ਕੇਸ ਨੂੰ ਜਿਹੜਾ ਆ ਦੁਬਾਰਾ ਓਪਨ ਕਰਨਾ ਚਾਹੁੰਦੇ ਆ, ਅਤੇ US ਦੀ ਜਿਹੜੀ ਸੁਪਰੀਮ ਕੋਰਟ ਆ ਉਸ ਨੇ ਇਹ ਜਿਹੜਾ ਕੇਸ ਆ ਉਹ ਐਕਸੈਪਟ ਕਰ ਲਿਆ ਵੀ ਠੀਕ ਆ ਅਸੀਂ ਇਸ ਕੇਸ ਨੂੰ ਜਿਹੜਾ ਦੁਬਾਰਾ ਸੁਣ ਸਕਦੇ ਹੈਗੇ ਆ। ਮਾਲਵੋ ਜਿਹੜਾ ਉਸ ਟਾਈਮ 17 ਸਾਲਾਂ ਦਾ ਸੀ ਅਤੇ ਉਸ ਨੇ ਇੱਕ ਐਲਨ ਮੁਹੰਮਦ ਜਿਹੜਾ ਆ ਉਹਦੇ ਨਾਲ ਰਲ ਕੇ 10 ਲੋਕਾਂ ਨੂੰ ਜਿਹੜਾ ਮਾਰਿਆ ਸੀ ਉਸ ਟਾਈਮ ਦੇ ਉੱਤੇ। ਜੀ ਜੀ ਜੀ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਸਭ ਨੂੰ ਪਤਾ ਹੈ ਵੀ ਜਿਹੜੇ ਬੀਤੇ ਵੀਕ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਉਹ ਘਟਨਾ ਜਿਹੜੀ ਵਾਪਰੀ ਆ, ਗੋਲੀ ਕਾਂਡ ਜਿਹੜਾ ਹੋਇਆ ਜਿਸ ਦੇ ਵਿੱਚ 50 ਲੋਕ ਮਾਰੇ ਗਏ ਸੀ, ਉਸ ਸ਼ੂਟਰ ਨੇ ਜਿਹੜੀ ਆਪਣੀ ਲਾਈਵ ਵੀਡੀਓ ਜਿਹੜੀ ਉਹ ਚਲਾਈ ਸੀ ਉਸ ਟੈਰਰਿਸਟ ਨੇ ਵੀ ਉਸ ਨੂੰ ਬਾਅਦ ਦੇ ਵਿੱਚ ਰੋਕਣ ਦੀ ਬਹੁਤ ਜਿਹੜਾ ਯਤਨ ਕੀਤਾ ਗਿਆ, ਚਾਹੇ ਉਹ YouTube ਦੇ ਉੱਤੇ ਘੁੰਮ ਰਹੀ ਸੀ, ਚਾਹੇ ਉਹ Facebook ਦੇ ਉੱਤੇ ਜਿਹੜੀ ਉਹ ਘੁੰਮ ਰਹੀ ਸੀ। ਹੁਣ YouTube ਤੇ ਜਿਹੜੇ Facebook ਵਾਲੇ ਆ ਉਹ ਦੋਨਾਂ ਦੇ ਵੱਲੋਂ ਜਿਹੜਾ ਉਹ ਦੱਸ ਰਹੇ ਆ, ਕਹਿੰਦੇ Facebook ਨੇ 24 ਘੰਟਿਆਂ ਦੇ ਵਿੱਚ ਉਸ ਦੀ ਉਹ ਜਿਹੜੀ ਉਹ ਲਾਈਵ ਵੀਡੀਓ ਉਸਨੇ ਬ੍ਰੌਡਕਾਸਟ ਕੀਤੀ ਸੀ ਉਸ ਨੂੰ 1.5 ਮਿਲੀਅਨ ਵਾਰੀ ਜਿਹੜਾ ਆ ਉਹ ਵੱਖ-ਵੱਖ ਅਕਾਊਂਟਸ ਤੋਂ ਲਾਇਆ, ਵੱਖ-ਵੱਖ ਅਕਾਊਂਟਸ ਤੋਂ ਜਿਹੜਾ ਆ ਉਸ ਨੂੰ ਬੈਨ ਕੀਤਾ। ਅਤੇ ਉਸੇ ਤਰੀਕੇ ਦੇ ਨਾਲ ਫੇਸਬੁੱਕ ਵਾਲੇ ਜਿਹੜੇ YouTube ਵਾਲੇ ਆ ਉਹ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਕੋਸ਼ਿਸ਼ ਕਰ ਰਹੇ ਸੀ, ਪਰ ਕਹਿੰਦੇ ਵੀ YouTube ਵੀ ਸਟਰਗਲ ਜਿਹੜੀ ਆ ਉਹ ਕਰਦੀ ਰਹੀ। ਸਿਚੁਏਸ਼ਨ ਜਿਹੜੀ ਆ ਹਰਜੋਤ ਸਿੰਘ ਜੀ ਇਹਨਾਂ ਜਿਹੜੇ ਸੋਸ਼ਲ ਪਲੇਟਫਾਰਮਸ ਦੀ ਇੰਨੀ ਕੁ ਜ਼ਿਆਦਾ, ਕਿਉਂਕਿ ਹੁਣ ਇਹ ਫੈਲਦੀ ਬਹੁਤ ਜ਼ਿਆਦਾ ਆ, ਬਹੁਤ ਜ਼ਿਆਦਾ ਜਿਹੜਾ ਦੂਰ ਤਾਈਂ ਝੱਟ-ਪੱਟ ਲੋਕ ਇੱਕ ਤੋਂ ਇੱਕ ਡਾਊਨਲੋਡ ਕਰਕੇ ਅੱਗੇ ਤੋਂ ਅੱਗੇ ਅਪਲੋਡ ਕਰੀ ਜਾਂਦੇ ਆ। ਇੱਕ ਮਿੰਟ ਦੇ ਵਿੱਚ ਕਈ ਹਜ਼ਾਰਾਂ ਘੰਟਿਆਂ ਦਾ ਜਿਹੜਾ ਆ ਉਹ ਡਾਟਾ ਅਪਲੋਡ ਜਿਹੜਾ ਉੱਥੇ ਹੋ ਰਿਹਾ ਹੁੰਦਾ ਆ। ਚਾਹੇ YouTube ਦੀ ਗੱਲ ਕਰ ਲਓ, ਚਾਹੇ Facebook ਦੇ ਉੱਤੇ ਗੱਲ ਕਰ ਲਿਓ, ਵੀ ਇਹਨਾਂ ਵਾਸਤੇ ਬਹੁਤ ਮੁਸ਼ਕਿਲ ਆ। YouTube ਨੇ ਉੱਦਾਂ ਕਹਿੰਦੇ ਵੀ ਕਈ ਬੰਦੇ ਜਿਹੜੇ ਆ ਉਹ ਵਿਸ਼ੇਸ਼ ਤੌਰ 'ਤੇ ਕੰਟੈਂਟ ਮੋਨੀਟਰਿੰਗ ਦੇ ਲਈ ਹਾਇਰ ਕੀਤੇ ਆ, ਪਰ ਕਿਉਂਕਿ ਕੰਟੈਂਟ ਹੁੰਦਾ ਹੀ ਇੰਨਾ ਜ਼ਿਆਦਾ ਆ ਵੀ ਲੋਕਾਂ ਦੇ ਲਈ, ਇਨਸਾਨਾਂ ਦੇ ਲਈ ਉਸ ਨੂੰ ਦੇਖ ਕੇ ਵੀ ਇਹ ਪੋਸਟ ਕੀਤਾ ਜਾ ਸਕਦਾ ਆ, ਇਹ ਨਹੀਂ ਕੀਤਾ ਜਾ ਸਕਦਾ, ਉਹ ਨਾਮੁਮਕਿਨ ਜਿਹੜਾ ਆ ਹੋ ਚੁੱਕਾ ਹੋਇਆ ਆ। ਸੋ ਇਹ ਜਿਹੜੀ ਸਿਚੁਏਸ਼ਨ ਇੱਕ ਵਾਰੀ ਜਿਹੜੀ ਉਹ ਆਈ ਹੋਈ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਇਹਦੇ ਵਿੱਚ ਇਹ ਦੋਨਾਂ ਹੀ ਜਿਹੜੇ ਸੋਸ਼ਲ ਮੀਡੀਆ, ਚਾਹੇ ਦੋਨੋਂ ਹੀ ਕੋਈ ਵੀ ਜਿਹੜਾ ਸੋਸ਼ਲ ਮੀਡੀਆ ਆ, ਕਿਉਂਕਿ ਉੱਥੇ ਕੰਟੈਂਟ ਜਿਹੜਾ ਪਤਾ ਨਹੀਂ ਆ ਕਿੰਨੇ ਕੀ ਜਿਹੜਾ ਉਹ ਚਾੜ ਦੇਣਾ ਆ। ਆਪਾਂ ਕਈ ਵਾਰੀ ਜਿਹੜੇ ਫੇਸਬੁੱਕ ਦੇ ਉੱਤੇ ਇਹ ਖਬਰਾਂ ਸ਼ੇਅਰ ਕੀਤੀਆਂ ਵੀ ਕਈਆਂ ਨੇ ਤਾਂ ਲਾਈਵ ਜਿਹੜੇ ਆ ਕਤਲ ਜਿਹੜੇ ਆ ਉੱਥੇ ਜਿਹੜੇ ਉਹ ਦਿਖਾਏ, ਕਿਸੇ ਨੂੰ ਕਿਡਨੈਪਿੰਗ, ਕਿਸੇ ਦੇ ਨਾਲ ਹੋਰ ਕਈ ਤਰੀਕੇ ਦੀਆਂ ਅਸੌਲਟਸ ਜਿਹੜੇ ਆ ਉਹ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਲਾਈਵ ਕੋਈ ਦਿਖਾ ਰਿਹਾ, ਕੋਈ ਵੀਡੀਓ ਜਿਹੜੇ ਉਹ ਚਾੜ ਰਿਹਾ ਆ, ਉਹ ਅਨਕੰਟਰੋਲੇਬਲੀ ਜਿਹੜਾ ਇਹ ਚੀਜ਼ ਹੋ ਰਹੀ ਆ। ਅਤੇ ਸਿਚੁਏਸ਼ਨ ਇਸ ਗੱਲੋਂ ਵੀ ਜਿਹੜੀ ਹਰਜੋਤ ਸਿੰਘ ਜੀ ਬੈਡ ਆ, ਜਿਹੜਾ ਇੱਦਾਂ ਦਾ ਕੰਟੈਂਟ ਆ ਉਹ ਲੋਕ ਦੇਖਦੇ ਬਹੁਤ ਜ਼ਿਆਦਾ ਆ। ਅਤੇ ਇਹਨਾਂ ਕੰਪਨੀਜ਼ ਨੂੰ ਜਿਹੜਾ ਰੈਵਨਿਊ ਆਉਂਦਾ ਐਡਸ ਤੋਂ, ਜਿੰਨੀ ਜ਼ਿਆਦਾ ਕੋਈ ਵੀਡੀਓ ਜਿਹੜੀ ਉਹ ਦੇਖਦਾ ਆ ਉਨੀ ਉਹਦੇ ਵਿੱਚ ਜ਼ਿਆਦਾ ਐਡ ਪਲੇ ਹੁੰਦੀ ਆ, ਅਤੇ ਉਹ ਐਡ ਤੋਂ ਹੀ ਜਿਹੜਾ ਉਹ ਮੁਨਾਫਾ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਕਮਾ ਰਹੇ ਆ। ਸੋ ਉਸੇ ਦੇ ਚੱਲਦਿਆਂ ਇਹਨਾਂ ਦੇ ਲਈ ਇਹ ਕੰਟਰੋਲ ਕਰਨਾ ਅਤੇ ਇੱਕ ਇਸ ਨੂੰ ਥੋੜ੍ਹਾ ਜਿਹਾ ਫਰੀ ਹੈਂਡ ਦੇਣਾ, ਇਹ ਇੱਕ ਇਹਨਾਂ ਦੀ ਇੱਕ ਹਿਸਾਬ ਦੇ ਨਾਲ ਮਜਬੂਰੀ ਵੀ ਜਿਹੜੀ ਆ ਉਹ ਬਣੀ ਹੋਈ ਆ। ਪਰ ਜੇ ਇੱਕ ਚੰਗੇ ਜਿਹੜੀ ਸੁਸਾਇਟੀ ਦੀ ਇਹ ਭਾਲ ਦੇ ਵਿੱਚ ਨੇ ਵੀ ਹਾਂ ਵੀ ਇਹ ਚੀਜ਼ ਚੰਗੀ ਹੋਣੀ ਚਾਹੀਦੀ ਆ, ਤਾਂ ਫਿਰ ਇਹਨਾਂ ਨੂੰ ਕੰਟੈਂਟ ਦੇ ਉੱਤੇ ਇਸ ਹਿਸਾਬ ਦੇ ਨਾਲ ਕੰਟਰੋਲ ਕਰਨਾ ਚਾਹੀਦਾ ਆ। ਹੁਣ ਤੁਸੀਂ ਦੇਖੋ ਕੋਈ ਅਖਬਾਰ ਦੇਖ ਲਓ, ਕੋਈ ਵੀ ਜਿੱਥੇ ਕੋਈ ਐਡੀਟਰ ਹੁੰਦਾ ਆ ਉਹਦੇ ਥਰੂ ਜਿਹੜੀ ਕੋਈ ਚੀਜ਼ ਛਪ ਕੇ ਜਾਂਦੀ ਆ, ਜਾਂ
ਕੋਈ ਵੀਡੀਓ ਕੋਈ ਪੋਸਟ ਕਰਦੇ ਆ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਉਹ ਪੋਸਟ ਕਰ ਰਹੇ ਆ, ਕਿਹੜੀ ਚੀਜ਼ ਨਹੀਂ ਕਰ ਰਹੇ। ਇੱਕ ਡਿਸੀਜਨ ਬਣਾ ਕੇ ਉਸ ਨੂੰ ਫੈਸਲਾ ਜਿਹੜਾ ਉਹ ਲਿਆ ਗਿਆ ਹੁੰਦਾ ਆ। ਪਰ ਇੱਦਾਂ ਦੇ ਜਿਹੜੇ ਸ਼ੇਅਰਿੰਗ ਪਲੇਟਫਾਰਮਸ ਹੈਗੇ ਸੋਸ਼ਲ ਮੀਡੀਆ ਵਾਲੇ, ਉੱਥੇ ਕੋਈ ਕੰਟੈਂਟ ਨੂੰ ਕੋਈ ਵਾਚ ਨਹੀਂ ਕਰ ਰਿਹਾ, ਕੋਈ ਕਿਸੇ ਨੂੰ ਗਾਲਾਂ ਦੇ ਰਿਹਾ ਹੁੰਦਾ, ਕੋਈ ਕਿਸੇ ਨੂੰ ਕੁਛ ਕਰ ਰਿਹਾ ਹੁੰਦਾ ਆ। ਅਤੇ ਉਹਦੇ ਕਰਕੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਵੱਧ ਰਹੀਆਂ। ਅਤੇ ਇਹੋ ਜਿਹੀਆਂ ਚੀਜ਼ਾਂ ਨੂੰ ਦੇਖ ਕੇ ਬਹੁਤ ਸਾਰੇ ਉਹ ਲੋਕ ਜਿਹੜੇ ਅਜੇ ਡਾਇਲਮਾ ਦੇ ਵਿੱਚ ਹੁੰਦੇ, ਸੋਚ ਰਹੇ ਹੁੰਦੇ ਆ, ਦੁਚਿੱਤੀ 'ਚ ਹੁੰਦੇ ਆ ਵੀ ਭਾਈ ਕਰਨਾ ਕੀ ਆ, ਕਿਵੇਂ ਕਰਨਾ ਆ, ਉਹਨਾਂ ਨੂੰ ਫਿਰ ਇੱਕ ਨਾ ਇੱਕ ਰਾਹ ਜਿਹੜਾ ਇਹੋ ਜਿਹੀਆਂ ਵੀਡੀਓਜ਼ ਦੇਖ ਕੇ ਜਿਹੜਾ ਉਹ ਲੱਭ ਜਾਂਦਾ ਆ, ਜਿਸ ਕਰਕੇ ਜਿਹੜਾ ਹਰਜੋਤ ਸਿੰਘ ਜੀ ਹੋਰ ਵੀ ਜ਼ਿਆਦਾ ਦੁਨੀਆ ਦੇ ਵਿੱਚ ਘਾਣ ਜਿਹੜਾ ਉਹ ਵੱਧਦਾ ਹੀ ਜਾ ਰਿਹਾ ਆ ਜੀ। ਨਿਊਜ਼ੀਲੈਂਡ ਦੀ ਗੱਲ ਕਰਦੇ ਜਾਈਏ, ਜਿਹੜੇ ਕਹਿੰਦੇ ਪਈ ਹੁਣ ਪੁਲਿਸ ਆ ਉਸ ਨੇ ਜਿਹੜੀ ਪ੍ਰੋਵੀਜ਼ਨਲ ਲਿਸਟ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜੇ ਵਿਕਟਮ ਸੀ ਹੁਣ ਤੱਕ 50 ਲੋਕਾਂ ਦੀ ਗਿਣਤੀ ਹੋ ਚੁੱਕੀ ਆ ਜਿਹੜੇ ਇੱਕ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਆ। ਨਿਊਜ਼ੀਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਜਸਿੰਟਾ ਆਰਡਨ, ਉਹ ਖੁਦ ਕਾਲੇ ਰੰਗ ਦਾ ਸੂਟ ਪਾ ਕੇ ਆਪਣੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਆ ਉਹਨਾਂ ਨਾਲ ਹਮਦਰਦੀ ਕਰਨ ਉੱਥੇ ਗਈ। ਕਹਿੰਦੇ ਉੱਥੇ ਦਾ ਇੱਕ ਵੈਲਿੰਗਟਨ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਪੋਰਟਸ ਸਟੇਡੀਅਮ ਆ, ਯੂਜ਼ਲੀ ਕਹਿੰਦੇ ਪਈ ਚੀਰਿੰਗ ਫॉर ਕਰਾਊਡ ਵਾਸਤੇ ਭਰਿਆ ਹੁੰਦਾ ਹੈ ਉੱਥੇ, ਕਿਉਂਕਿ ਮੈਚ ਹੁੰਦੇ ਆ ਜਾਂ ਹੋਰ ਇੱਦਾਂ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ। ਪਰ ਇਸ ਵਾਰੀ ਕਹਿੰਦੇ ਪੂਰਾ ਨਿਊਜ਼ੀਲੈਂਡ ਦੁੱਖ ਵਿੱਚ ਭਰਿਆ ਹੋਇਆ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉੱਥੇ ਜਿਹੜਾ ਹਿੱਸਾ ਲਿਆ ਹੈਗਾ। ਸਿੱਖਾਂ ਨੇ ਵੀ ਬਹੁਤ ਜ਼ਿਆਦਾ ਜਿਹੜੀ ਹੈਲਪ ਕੀਤੀ ਆ, ਕਹਿੰਦੇ ਉੱਥੇ ਲੰਗਰ ਫ੍ਰੀ ਲਾਏ ਹੋਏ ਸੀ। ਅਤੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੇ ਗੋਰੇ ਮੂਲ ਦੇ ਲੋਕਾਂ ਨੇ ਮਸਜਿਦ ਦੇ ਆਲੇ ਦੁਆਲੇ ਘੇਰਾ ਪਾਇਆ ਹੋਇਆ ਸੀ ਵੀ ਤੁਸੀਂ ਅੰਦਰ ਜਿਹੜੀ ਆ ਨਮਾਜ਼ ਪੜ੍ਹੋ ਅਤੇ ਅਸੀਂ ਤੁਹਾਨੂੰ ਜਿਹੜਾ ਆ ਸੇਵ ਰੱਖਾਂਗੇ। ਬਿਲਕੁਲ। ਇਸ ਪੂਰੇ ਜਿਹੜੇ ਘਟਨਾਕ੍ਰਮ ਦੇ ਵਿੱਚ ਜਿਹੜੀ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਆ ਜਸਿੰਡਾ ਆਰਡਨ, ਉਸਨੇ ਬਹੁਤ ਵਾਹਵਾ ਖੱਟੀ ਆ। ਉਹ ਲੋਕਾਂ ਦੇ ਕੋਲ ਜਾ ਕੇ ਉਸਨੇ ਅਫਸੋਸ ਵੀ ਪ੍ਰਗਟ ਕੀਤਾ। ਉੱਥੇ ਆਉਂਦੇ ਨਾਲ ਦੇ ਨਾਲ ਹੀ ਜਿਹੜੇ ਗਨ ਕੰਟਰੋਲ ਰਿਫੋਰਮਸ ਜਿਹੜੇ ਆ ਉਸਨੇ ਗੱਲ ਕੀਤੀ। ਅਤੇ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਇੱਦਾਂ ਦੇ ਲੀਡਰਸ ਦੀ ਕਿਤੇ ਨਾ ਕਿਤੇ ਵਿਸ਼ਵ ਦੇ ਵਿੱਚ ਜਿਹੜੀ ਜ਼ਰੂਰਤ ਆ। ਬਹੁਤ ਵਾਰੀ ਜਿਹੜਾ ਹੁੰਦਾ ਵੀ ਕਈ ਜਗ੍ਹਾ ਦੇ ਉੱਤੇ ਘਟਨਾਵਾਂ ਵਾਪਰਦੀਆਂ, ਉੱਥੋਂ ਦਾ ਲੀਡਰ ਉੱਧਰ ਦੇ ਜਿਹੜੇ ਲਾਗੇ ਸ਼ਾਗੇ ਦੀ ਵੀ ਜਿਹੜਾ ਉਹ ਲੰਘਦਾ ਨਹੀਂ, ਟਵੀਟ ਕਰਕੇ ਜਿਹੜਾ ਆਪਣੀ ਗੱਲ ਜਿਹੜੀ ਉਹ ਸਾਰ ਛੱਡਦੇ ਆ। ਸੋ ਇਹ ਜਿਹੜੀ ਉੱਥੇ ਘਟਨਾ ਵਾਪਰੀ ਆ, ਇਸ ਦੇ ਵਿੱਚ ਜਿਹੜੀ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਆ ਉਸਨੇ ਕਾਫੀ ਜਿਹੜੀ ਵਾਹਵਾ ਖੱਟੀ ਆ। ਵੀ ਨਾਲੇ ਇਹ ਵੀ ਲੋਕ ਕਹਿ ਰਹੇ ਆ ਵੀ ਇੱਦਾਂ ਦੇ ਲੀਡਰਾਂ ਦੀ ਕਿਤੇ ਨਾ ਕਿਤੇ ਜ਼ਿਆਦਾ ਜ਼ਰੂਰਤ ਆ, ਸਾਰਿਆਂ ਨੂੰ ਇੱਦਾਂ ਦੇ ਬਣਨ ਦੀ ਜ਼ਰੂਰਤ ਆ। ਅਤੇ ਇਸੇ ਦੇ ਨਾਲ ਹੀ ਜੁੜੀ ਹੋਈ ਹਰਜੋਤ ਸਿੰਘ ਜੀ ਇੱਕ ਖਬਰ ਜਿਹੜੀ ਆ ਰਹੀ ਆ, ਸਭ ਨੂੰ ਯਾਦ ਹੋਣਾ ਆ, ਫਰੇਜ਼ਰ ਐਨਿੰਗ ਨਾਂ ਦਾ ਜਿਹੜਾ ਇੱਕ ਕੁਈਨਜ਼ਲੈਂਡ ਆਸਟ੍ਰੇਲੀਆ ਦਾ ਜਿਹੜਾ ਸੈਨੇਟਰ ਆ, ਜਿਸ ਨੇ ਉਸ ਤੋਂ ਬਾਅਦ ਦੇ ਵਿੱਚ ਹੀ ਆਪਣਾ ਇੱਕ ਪ੍ਰੈਸ ਰਿਲੀਜ਼ ਜਿਹੜੀ ਜਾਰੀ ਕੀਤੀ ਸੀ। ਕਹਿੰਦੇ ਇਹ ਤਾਂ ਹੋਣਾ ਹੀ ਸੀਗਾ, ਇਹ ਤਾਂ ਇੱਦਾਂ ਹੀ ਜਿਹੜਾ ਆ ਠੀਕ ਹੋਇਆ। ਇਨਫੈਕਟ ਇੱਕ ਹਿਸਾਬ ਦੇ ਨਾਲ ਉਹਨੇ ਕਿਹਾ ਵੀ ਕਹਿੰਦੇ ਵੀ ਤੁਸੀਂ ਇਹਨਾਂ ਮੁਸਲਿਮਸ ਨੂੰ ਉੱਥੇ ਬਹੁਤ ਜ਼ਿਆਦਾ ਆਉਣ ਦਿੱਤਾ ਅਤੇ ਇਨ ਦੀ ਐਂਡ ਫਿਰ ਕਿਸੇ ਨਾ ਕਿਸੇ ਨੇ ਤਾਂ ਇਹ ਕੰਮ ਜਿਹੜਾ ਉਹ ਕਰਨਾ ਹੀ ਸੀ। ਕੱਲ੍ਹ ਇਸੇ ਚੀਜ਼ ਨੂੰ ਦੇਖਦੇ ਹੋਏ ਇੱਕ 17 ਸਾਲਾਂ ਦਾ ਇੱਕ ਮੁੰਡਾ ਜਿਸ ਨੂੰ ਐਗ ਬॉय ਦੇ ਨਾਂ ਦੇ ਨਾਲ ਹੁਣ ਉਹ ਜਾਣਿਆ ਜਾ ਰਿਹਾ, ਵਿਲ ਜਿਸ ਦਾ ਨਾਮ ਆ, ਉਸ ਨੇ ਇਸ ਫਰੇਜ਼ਰ ਐਨਿੰਗ ਦੇ ਸਿਰ ਦੇ ਵਿੱਚ ਜਿਹੜਾ ਉਹ ਆਂਡਾ ਮਾਰਿਆ। ਉਸ ਤੋਂ ਬਾਅਦ 'ਚ ਉਹਨੂੰ ਉੱਥੇ ਢਾਹ ਤਾਂ ਲਿਆ, ਮੁੱਕੇ ਮਾਕੇ ਵੀ ਮਾਰੇ। ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਸ਼ੋਅ ਕਰ ਗਿਆ ਵੀ ਅਸੀਂ ਇੱਦਾਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੇ। ਬਿਲਕੁਲ ਇੱਦਾਂ ਦੇ ਉਹ ਜਿਹੜਾ ਮਨਜਿੰਦਰ ਸਿਰਸਾ ਆ ਉਹਨੇ ਬੜੀ ਜਲਦੀ ਟਵੀਟ ਕੀਤਾ ਇਹਦਾ ਵੀ ਲੈ ਵੀ ਆ ਫਰੇਜ਼ਰ ਐਨਿੰਗ ਨੇ ਤੇ ਬਿਲਕੁਲ ਸਹੀ ਗੱਲ ਕਹੀ ਆ। ਸੋ ਦੇਖੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ BJP ਦਾ ਇੱਕ ਲੀਡਰ ਆ, ਪ੍ਰਧਾਨ ਬਣਾਇਆ ਹੋਇਆ, ਉਸਨੇ ਸਟੇਟਮੈਂਟ ਦਿੱਤੀ ਆ ਵੀ ਇਹ ਮੁਸਲਮਾਨਾਂ ਕਰਕੇ ਹੀ ਜਿਹੜਾ ਇਹ ਹੋਇਆ ਹੈ, ਘਟਨਾ ਵਾਪਰੀ ਆ। ਦੇਖੋ ਸੋ ਹੁਣ ਜਿਹੜਾ ਉਹ ਕੰਨਾਂ ਨੂੰ ਹੱਥ ਲਾ ਰਿਹਾ ਹੈ, ਗੋਡਿਆਂ ਥੱਲੋਂ ਦੀ ਹੱਥ ਫੜ ਕੇ ਜਿਹੜਾ ਕੰਨਾਂ ਨੂੰ ਹੱਥ ਲਾ ਰਿਹਾ ਵੀ ਮੈਨੂੰ ਮਾਫੀ ਕਰ ਦਿਓ, ਮਾਫ ਕਰ ਦਿਓ। ਵੀ ਉਹਨੇ ਵੇਖਿਆ ਵੀ ਇਹ ਤਾਂ ਰੋਜ਼ ਬਹੁਤ ਜ਼ਿਆਦਾ ਲੋਕਾਂ ਦਾ ਇਸ ਦੇ ਪ੍ਰਤੀ ਜਿਹੜਾ ਹੋਇਆ ਆ ਵੀ ਇਹਨਾਂ ਨੇ ਜੋ ਕੀਤਾ ਟੋਟਲੀ ਜਿਹੜਾ ਉਹਨੇ ਬਿਆਨ ਦੀ ਪੁਸ਼ਟੀ ਕਰ ਦਿੱਤੀ, ਬਾਅਦ ਦੇ ਵਿੱਚ ਕੰਡੋਨ ਕੀਤਾ ਉਸਨੇ ਵੀ ਹਾਂ ਵਧੀਆ ਕਿਹਾ ਉਸਨੇ ਵੀ ਇਹ ਚੰਗਾ ਹੈ। ਅਤੇ ਲੋਕਾਂ ਦਾ ਬਹੁਤ ਜ਼ਿਆਦਾ ਖਾਸ ਕਰਕੇ ਸਿੱਖਾਂ ਦਾ ਬੜਾ ਰੋਹ ਰਿਹਾ, ਪ੍ਰਵਾਸੀਆਂ ਦਾ ਵੀ ਆਹ ਕਿਹੜੀਆਂ ਮੂਰਤਾਂ ਵਾਲੀ ਜਿਹੜੀ ਗੱਲ ਤੂੰ ਕਰ ਰਿਹਾ ਆ। ਸੋ ਫਰੇਜ਼ਰ ਐਨਿੰਗ ਦੇ ਉਸ ਵਿਲ ਨਾਂ ਦੇ ਬੰਦੇ ਨੇ ਆਂਡਾ ਮਾਰਿਆ ਅਤੇ ਹੁਣ ਕਹਿੰਦੇ ਆ ਵੀ ਕਿਉਂਕਿ ਹੁਣ ਉਹਦੇ ਖਿਲਾਫ ਕੋਈ ਨਾ ਕੋਈ ਲੀਗਲ ਚਾਰਜ ਜਿਹੜੇ ਉਹ ਪਾਉਣ ਜਿਹੜੇ ਉਹ ਲਾਏ ਜਾਣਗੇ, ਤਾਂ ਕਹਿੰਦੇ ਵੀ ਉਸ ਦੇ ਲਈ GoFundMe ਪੇਜ ਤਿਆਰ ਕੀਤਾ, $50,000 ਜਿਹੜਾ ਆ ਉਸ ਦੇ ਲਈ ਇਕੱਤਰ ਹੋਇਆ। ਪਰ ਜਿਹੜਾ ਵਿਲ ਨਾਂ ਦੇ ਬੰਦੇ ਨੇ ਜਿਹੜਾ ਕਿਹਾ ਵੀ ਜਿੰਨੀ ਵੀ ਡੋਨੇਸ਼ਨ ਜਿਹੜੀ ਉਹ ਹੋਈ ਆ
ਉਹ ਸਾਰੀ ਦੀ ਸਾਰੀ ਜਿਹੜੀ ਕ੍ਰਾਈਸਟਚਰਚ ਦੇ ਹਮਲੇ ਦੇ ਵਿੱਚ ਲੋਕ ਉੱਥੇ ਵਿਕਟਮਸ ਆ, ਮਾਰੇ ਗਏ ਆ, ਪੀੜਤ ਆ, ਉਹਨਾਂ ਨੂੰ ਉਹ ਜਿਹੜਾ ਉਹ ਦਾਨ ਕਰ ਦੇਵੇਗਾ, ਖੁਦ ਆਪਣੇ ਲਈ ਜਿਹੜਾ ਉਹ ਨਹੀਂ ਵਰਤੇਗਾ। ਸੋ ਬਹੁਤ ਜ਼ਿਆਦਾ ਉਹ ਵੀਡੀਓ ਆ ਇਸ ਦੀ 17 ਸਾਲਾਂ ਦੀ ਵਿਲ ਜਿਹੜੇ ਕੌਨਲੀ ਦੀ ਬਹੁਤ ਜ਼ਿਆਦਾ ਇਸ ਟਾਈਮ ਹਿੱਟ ਹੋ ਰਹੀ ਹੈਗੀ ਆ ਜੀ। ਤੇ ਹਰਜੋਤ ਸਿੰਘ ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਆ ਜੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। जोर लगा के हैया हो, गेम में आगे लड़के सो, पूरी अकड़ से बोले हमको भी एक मौका दो। मैदान जो भी होगा रूल रहेगा सेम, गेम बनाएगा गेम बनाएगा गेम।
यहाँ सिर्फ गेम से नेम बनेगा। Vivo IPL begins 23rd March. Streaming live on Hotstar. Subscribe now. ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਖੇਤੀ ਸਾਂਭ ਲਓ ਨਾ ਛੱਡ ਜਾਏ ਪ੍ਰਾਣ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ, ਜਿਉਂਦੇ ਵਸਦੇ ਰਹੋ, ਰੱਬ ਰੱਖਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰ ਸਰੋਤਿਆਂ ਨੂੰ ਫਿਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ। ਅਤੇ ਸਾਰੇ ਜਾਣੇ ਜਿਹੜੇ ਦੱਸ ਜਾਏ ਵੀ ਜਿਹੜਾ IPL ਜਿਹੜੇ ਇੰਡੀਆ ਦੇ ਵਿੱਚ ਜਿਹੜੀ ਕ੍ਰਿਕਟ ਦਾ ਟੂਰਨਾਮੈਂਟ ਉਹ ਜਲਦ ਸ਼ੁਰੂ ਹੋਣ ਜਾ ਰਿਹਾ। ਸੋ ਹੌਟਸਟਾਰ ਦੇ ਉੱਤੇ ਵੀ ਤੁਸੀਂ ਉਹ ਜਿਹੜੀ IPL ਆ ਉਹ ਦੇਖ ਸਕਦੇ ਹੋ। ਦ ਬੈਸਟ ਈਅਰ ਆਫ ਕ੍ਰਿਕਟ ਐਟ ਬੈਸਟ price on Hotstar. Use code Hotstar IPL on us.hotstar.com. ਸਬਸਕ੍ਰਾਈਬ ਕਰੋ। $60 ਸਾਲ ਦੇ ਅਤੇ ਤੁਸੀਂ ਜਿਹੜੀ ਇਸ ਦੇ ਵਿੱਚ ਹੋਰ ਕਈ ਪ੍ਰੋਗਰਾਮ ਇਸ ਦੇ ਨਾਲ ਦੇਖ ਸਕਦੇ ਹੋ। ਇਸ ਦੇ ਨਾਲ IPL ਤੋਂ ਬਾਅਦ ਦੇ ਵਿੱਚ ICC ਜਿਹੜਾ ਕ੍ਰਿਕਟ ਵਰਲਡ ਕੱਪ ਆ ਉਹ ਵੀ ਉਸ ਦੇ ਉੱਤੇ ਦੇਖ ਸਕੋਗੇ। ਅਤੇ ਹਰਜੋਤ ਸਿੰਘ ਜੀ, ਅੱਗੇ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਬ੍ਰੈਕਸਿਟ ਨੂੰ ਲੈ ਕੇ ਅਜੇ ਵੀ ਉਸੇ ਤਰੀਕੇ ਦੇ ਨਾਲ ਹੀ ਭੰਬਲ ਭੂਸਾ ਹੀ ਹੈਗਾ ਆ। ਸੋ ਜਿਹੜੇ ਉੱਥੋਂ ਦੇ ਸਪੀਕਰ ਨੇ ਪਾਰਲੀਮੈਂਟ ਦੇ ਜੌਨ ਬਰਕਾ, ਉਹਨਾਂ ਨੇ ਕਿਹਾ ਆ ਵੀ ਜਿਹੜੀ ਗੌਰਮੈਂਟ ਦੇ ਦੁਆਰਾ ਸੇਮ ਮੋਸ਼ਨ ਆ ਉਸ ਨੂੰ ਉਹ ਦੁਬਾਰਾ ਵੋਟ ਦੇ ਲਈ ਨਹੀਂ ਲੈ ਕੇ ਆਉਣਗੇ। ਕਹਿੰਦੇ ਵੀ ਜੇ ਉਸ ਮੋਸ਼ਨ ਦੇ ਵਿੱਚ, ਉਸ ਡੀਲ ਦੇ ਵਿੱਚ ਕੋਈ ਤਬਦੀਲੀਆਂ ਨਹੀਂ ਹੋਣਗੀਆਂ ਤਾਂ ਬਾਰ-ਬਾਰ ਜਿਹੜੇ ਆ ਉਹ ਮੋਸ਼ਨ ਲਿਆ ਕੇ ਪਾਰਲੀਮੈਂਟ ਦਾ ਇੱਕ ਹਿਸਾਬ ਦੇ ਨਾਲ ਸਮਾਂ ਜਿਹੜਾ ਆ ਉਹ ਜਾਇਆ ਨਹੀਂ ਕੀਤਾ ਜਾਊਗਾ। ਸੋ ਦੇਖੋ, ਇਹ ਜਿਹੜੇ ਮਿਸਟਰ ਜਿਹੜੇ ਬੈਰਕਾਓ ਆ ਉਹਨਾਂ ਨੇ ਆਖਿਆ ਆ ਵੀ ਕਹਿੰਦੇ ਵੀ ਜੇ ਕੋਈ ਅਗਲਾ ਮੋਸ਼ਨ ਲੈ ਕੇ ਆਉਣਾ ਆ ਅਤੇ ਐਟਲੀਸਟ ਤੁਹਾਡੇ ਕੋਲ ਜਿਹੜਾ ਆ ਉਹ ਉੱਥੇ ਪਹਿਲਾਂ ਇੱਕ ਟੈਸਟ ਵੋਟ ਜਿਹੜੀ ਆ ਉਹ ਕੀਤੀ ਜਾਊਗੀ। ਜੇ ਲੱਗਦਾ ਆ ਵੀ ਉਹ ਪਾਸ ਹੋ ਸਕਦੀ ਆ ਫਿਰ ਹੀ ਜਿਹੜਾ ਮੇਨ ਮੋਸ਼ਨ ਜਿਹੜਾ ਉਹ ਲਿਆਂਦਾ ਜਾਊਗਾ। ਸੋ ਹਾਲ ਦੀ ਘੜੀ ਵੀ ਹਰਜੋਤ ਸਿੰਘ ਜੀ ਨੇ ਕਿਸੇ ਤਰੀਕੇ ਦੇ ਨਾਲ ਬ੍ਰੈਕਸਿਟ ਨੂੰ ਲੈ ਕੇ ਕੋਈ ਫਾਈਨਲ ਡੀਲ ਜਿਹੜੀ ਆ ਉਹ ਬਣ ਨਹੀਂ ਰਹੀ। ਦਿਨ ਜਿਹੜੇ ਉਹ ਮਹਿਜ 11 ਰਹਿ ਗਏ ਨੇ ਜੀ। ਅਗਲੀ ਖਬਰ ਵਾਲਾ ਇਹ US ਦੀ ਸੁਪਰੀਮ ਕੋਰਟ ਨੇ ਇੱਕ ਉਹਨਾਂ ਦੇ ਕੋਲ ਕੇਸ ਜਾ ਰਿਹਾ ਸੀ ਹਵਾਈ ਦੇ ਵਿੱਚ ਬੈੱਡ ਐਂਡ ਬ੍ਰੇਕਫਾਸਟ ਨਾਮ ਦੇ ਇੱਕ ਜਿਹੜਾ ਛੋਟਾ ਮੋਟਲ ਆ, ਉਹਨਾਂ ਨੇ ਆਪਣਾ ਰੂਮ ਇੱਕ ਲੈਸਬੀਅਨ ਕਪਲ ਨੂੰ ਨਹੀਂ ਦਿੱਤਾ ਸੀ। ਉਹ ਤੋਂ ਬਾਅਦ ਉਹਨਾਂ ਨੂੰ ਸੂਹ ਕੀਤਾ ਗਿਆ ਸੀ ਅਤੇ ਅਲੋਹਾ ਦੇ ਵਿੱਚ ਇਹ ਬੈੱਡ ਐਂਡ ਬ੍ਰੇਕਫਾਸਟ ਜਿਹੜਾ ਹੈਗਾ ਹੋਨੋਲੁਲੂ ਦੇ ਵਿੱਚ ਉਹਦੇ ਅਗੇਂਸਟ ਰੂਲਿੰਗ ਹੋਈ ਸੀ ਵੀ ਇਹ ਉਹਨਾਂ ਨੇ ਗਲਤ ਕੀਤਾ ਹੈਗਾ। ਸੋ ਉਹ ਤੋਂ ਬਾਅਦ ਇਹ ਕੇਸ ਅੱਗੇ ਸੁਪਰੀਮ ਕੋਰਟ 'ਚ ਲੈ ਕੇ ਜਾਣਾ ਚਾਹੁੰਦੇ ਸੀ ਅਤੇ ਪਰ ਸੁਪਰੀਮ ਕੋਰਟ ਨੇ ਇਹ ਕੇਸ ਜਿਹੜਾ ਆ ਸੁਣਨ ਤੋਂ ਨਾ ਕਰ ਦਿੱਤੀ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਪ੍ਰਦੂਸ਼ਣ ਨੂੰ ਲੈ ਕੇ, ਕਿਤੇ ਨਾ ਕਿਤੇ ਜਿਹੜੀ ਖਬਰ ਆ ਵੀ ਦੇਖੋ ਵੀ ਕਿੰਨਾ ਜ਼ਿਆਦਾ ਪ੍ਰਦੂਸ਼ਣ ਇਸ ਟਾਈਮ ਜਿਹੜਾ ਉਹ ਫੈਲ ਰਿਹਾ, ਖਾਸ ਕਰਕੇ ਪਲਾਸਟਿਕ ਦਾ। ਫਿਲੀਪੀਨਸ ਦੇ ਵਿੱਚ ਇੱਕ ਯੰਗ ਜਿਹੜੀ ਵੇਲ ਆ, ਯੰਗ ਵੇਲ ਜਿਹੜੀ ਆ ਉਹ ਮਰੀ, ਉਹਨਾਂ ਨੂੰ ਉੱਥੇ ਲੱਭੀ, ਉਸ ਦੀ ਲਾਸ਼ ਜਿਹੜੀ ਹੋਈ ਤਾਂ ਉਸ ਦੇ ਕਹਿੰਦੇ ਜਦੋਂ ਡੈੱਡ ਵੇਲ ਉਹਨਾਂ ਨੇ ਉੱਥੋਂ ਕੱਢੀ ਤਾਂ ਉਸ ਦਾ ਮੁਆਇਨਾ ਜਿਹੜਾ ਕੀਤਾ ਤਾਂ ਉਸ ਦੇ ਢਿੱਡ ਵਿੱਚ 40 ਕਿਲੋ 88 ਪਾਊਂਡ ਜਿਹੜਾ ਪਲਾਸਟਿਕ ਬੈਗਸ ਜਿਹੜੇ ਉਸ ਦੇ ਵਿੱਚ ਸੀਗੇ। ਸੋ ਜਿੱਧਰੋਂ ਵੀ ਜਿਹੜੇ ਇਸ ਟਾਈਮ ਉਹ ਲੰਘਦੀਆਂ ਨੇ ਵੇਲਜ਼, ਤਾਂ ਜੋ ਕੁਛ ਵੀ ਉਹਨਾਂ ਦੇ ਰਸਤੇ ਦੇ ਵਿੱਚ ਆਉਂਦਾ, ਜੇ ਉਹ ਖਾ ਰਹੀਆਂ ਨੇ ਜਾਂ ਹੋਰ ਚੀਜ਼ਾਂ ਜਦੋਂ ਵੀ ਉਹ ਕਰ ਰਹੀਆਂ ਤਾਂ ਇਸ ਟਾਈਮ ਇੱਕ ਕ੍ਰਾਈਸਿਸ ਜਿਹੜਾ ਹਰਜੋਤ ਸਿੰਘ ਜੀ ਉਹ ਬਣਿਆ ਪਿਆ ਆ। 40 ਕਿਲੋ ਪਲਾਸਟਿਕ ਇੱਕ ਵੇਲ ਦੇ ਢਿੱਡ ਦੇ ਵਿੱਚੋਂ ਲੱਭਾ ਆ ਅਤੇ ਕਹਿੰਦੇ ਇਹੀ ਉਸ ਦੀ ਮੌਤ ਦਾ ਕਾਰਨ ਜਿਹੜਾ ਆ ਉਹ ਬਣੀ ਆ। ਇਸ ਟਾਈਮ ਵਿਸ਼ਵ ਦੇ ਵਿੱਚ ਹਰਜੋਤ ਸਿੰਘ ਜੀ ਇਸ ਟਾਈਮ 5 ਜਿਹੜੇ ਇਸ ਟਾਈਮ ਜਾਇਰਸ ਵਰਲਪੂਲ ਆਫ ਵਾਟਰ ਜਿਹੜੇ ਕਿ ਇਸ ਟਾਈਮ ਇੱਦਾਂ ਦੇ ਪ੍ਰਦੂਸ਼ਣ ਦੇ ਨਾਲ ਪਲਾਸਟਿਕ ਦੇ ਜਿਹੜੇ ਕਿ ਆਈਲੈਂਡਸ ਵੀ ਜਿਹੜਾ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਆ, ਇਹਨਾਂ ਮਹਾਸਾਗਰਾਂ ਦੇ ਵਿੱਚ ਘੁੰਮ ਰਹੇ ਨੇ ਅਤੇ ਉਹ ਕਿਤੇ ਨਾ ਕਿਤੇ ਜਿਹੜੀ ਜਲ ਦੇ ਵਾਲੇ ਜੀਵ ਜੰਤੂ ਆ ਉਹਨਾਂ ਉੱਤੇ ਬਹੁਤ ਹੀ ਭੈੜਾ ਅਸਰ ਜਿਹੜਾ ਉਹ ਪਾ ਰਹੇ ਨੇ ਜੀ। ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ ਉਹ USA ਟੂਡੇ ਦੇ ਮੁਤਾਬਕ
ਇੱਕ ਜਿਹੜੀ ਯੂਨੀਵਰਸਿਟੀ ਹੈਗੀ ਆ USA ਟੂਡੇ ਤੇ ਸਫੋਲਕ ਯੂਨੀਵਰਸਿਟੀ ਵੱਲੋਂ ਪੋਲ ਕੀਤਾ ਗਿਆ। ਉਹਦੇ ਮੁਤਾਬਕ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਇੱਕ ਤਰ੍ਹਾਂ ਨਾਲ ਵਿਚ ਹੰਟ ਦਾ ਵਿਕਟਮ ਹੈਗੇ ਆ। ਜਿੱਦਾਂ ਜਿੱਦਾਂ ਕਹਿੰਦੇ ਮਿਊਲਰ ਦੀ ਰਿਪੋਰਟ ਦੀ ਜਿਹੜੀ ਬਾਹਰ ਆਉਣੀ ਹੈਗੀ ਇਨਫੋਰਮੇਸ਼ਨ ਉਹ ਇਰੋਡ ਹੁੰਦੀ ਜਾ ਰਹੀ ਆ, ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ, ਲਗਭਗ 2 ਸਾਲ ਹੋ ਗਏ ਇਨਵੈਸਟੀਗੇਸ਼ਨ ਚੱਲਦੀ ਨੂੰ। ਜੀ, ਕੱਲ੍ਹ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਸੈਨੇਟਰ ਜੌਨ ਮਕੇਨ ਦੇ ਪਿੱਛੇ ਜਿਹੜੇ ਉਹਨਾਂ ਦੇ ਮਰਨ ਉਪਰੰਤ ਵੀ ਜਿਹੜਾ ਉਹ ਹਟੇ ਨਹੀਂ। ਇੱਕ ਪਾਸੇ ਜਿਹੜਾ ਪ੍ਰਿਜ਼ਨਰ ਆਫ ਵਾਰ ਅਤੇ ਬਹੁਤ ਸਾਰੇ ਮੈਡਲਸ ਜਿਹੜਾ ਜਿੱਤਣ ਵਾਲਾ ਸੈਨੇਟਰ ਜਿਹੜਾ ਆ ਉਹਨਾਂ ਦੇ ਖਿਲਾਫ ਇੱਕ ਵਾਰੀ ਫੇਰ ਜਿਹੜਾ ਬੋਲੇ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿੰਦੇ ਆ, ਉਹ ਕਿਹਾ ਵੀ ਜਿਹੜਾ ਉਹਨਾਂ ਦੀਆਂ ਡੀਲਸ ਆ ਉਹਨਾਂ ਨੇ ਉਹਨਾਂ ਨੂੰ ਕਦੀ ਜਿਹੜਾ ਇੱਕ ਹਿਸਾਬ ਦੇ ਨਾਲ ਪਾਸ ਨਹੀਂ ਹੋਣ ਦਿੱਤਾ। ਸਭ ਨੂੰ ਯਾਦ ਹੋਣਾ ਜਦੋਂ ਬਹੁਤ ਜ਼ਿਆਦਾ ਬਿਮਾਰ ਵੀ ਸੀਗੇ ਤਾਂ ਉਹ ਕੁਛ ਸਮੇਂ ਦੇ ਲਈ ਸੈਨੇਟ ਦੇ ਵਿੱਚ ਆ ਕੇ ਜਿਹੜੀ ਰਿਪੀਲ ਕਰਨ ਵਾਲੀ ਸੀ ਓਬਾਮਾ ਕੇਅਰ ਦੇ, ਉਹ ਉਹਨਾਂ ਨੇ ਖਿਲਾਫ ਆ ਕੇ ਜਿਹੜੀ ਉਹ ਵੋਟ ਆ ਉਹ ਪਾਈ ਸੀ। ਅਤੇ ਇਸ ਟਾਈਮ ਲੋਕਾਂ ਦੇ ਵਿੱਚ ਇਹ ਵੀ ਜਿਹੜੀ ਚਰਚਾ ਦਾ ਵਿਸ਼ਾ ਬਣਿਆ ਪਿਆ ਆ ਵੀ ਹੁਣ ਤਾਂ ਜਿਹੜੇ ਸੈਨੇਟਰ ਆ ਉਹਨਾਂ ਦਾ ਦੇਹਾਂਤ ਹੋ ਚੁੱਕਾ ਆ, ਵੀ ਹੁਣ ਤਾਂ ਉਹਨਾਂ ਦੀ ਗੱਲ ਕਰਨੀ ਜਿਹੜੀ ਉਹ ਤੁਸੀਂ ਛੱਡ ਦਿਓ। ਜੇ ਤੁਹਾਡੇ ਕੋਲ ਉਹਨਾਂ ਦੇ ਬੋਲਣ ਦੇ ਲਈ ਕੋਈ ਚੰਗੇ ਸ਼ਬਦ ਨਹੀਂ ਹੈਗੇ ਤਾਂ ਮਰਨ ਉਪਰੰਤ ਹੀ ਜਿਹੜਾ ਉਹਨਾਂ ਦਾ ਥੋੜ੍ਹਾ ਬਹੁਤਾ ਜਿਹੜਾ ਸਨਮਾਨ ਆ ਉਹ ਤੁਸੀਂ ਕਰੋ। ਪਰ ਕਹਿੰਦੇ ਵੀ ਜਿਹੜਾ ਇਹ ਬਚਕਾਨਾ ਹਰਕਤਾਂ ਆ ਇਹ ਡੋਨਲਡ ਟਰੰਪ ਆ ਉਹ ਛੱਡਦੇ ਨਹੀਂ ਪਏ ਜੀ। ਅਤੇ ਆਪਣੇ ਨਾਲ ਜਿਹੜੇ ਆ ਇਸ ਟਾਈਮ ਜਿਹੜੇ ਹਰਜੀਤ ਸਿੰਘ ਜਕਾਰਾ ਮੂਵਮੈਂਟ ਤੋਂ ਜਿਹੜੇ ਜੁੜ ਚੁੱਕੇ ਆ, ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਕੀ ਉਹਨਾਂ ਦੇ ਜਕਾਰਾ ਮੂਵਮੈਂਟ ਵਾਲਿਆਂ ਦੇ ਇਸ ਵੀਕ ਦੇ ਜਿਹੜੇ ਪ੍ਰੋਗਰਾਮਸ ਹੈਗੇ ਨੇ ਉਹ ਜਿਹੜੇ ਆਪਣੇ ਨਾਲ ਜਾਣਕਾਰੀ ਸਾਂਝੀ ਕਰਨਗੇ। ਹਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ। ਸੋ ਹਰਜੀਤ ਸਿੰਘ ਜੀ, ਇਸ ਵਾਰ ਦੇ ਜਿਹੜੇ ਪ੍ਰੋਗਰਾਮ ਨੇ? ਹਾਂਜੀ, ਮੈਂ ਅੱਜ ਆਪਣੇ ਆਮ ਪ੍ਰੋਗਰਾਮਸ ਬਾਰੇ ਸ਼ੇਅਰ ਕਰਾਂਗਾ, ਪਰ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਸੀ ਅੱਜ ਸ਼ੋਅ ਦੇ ਬਿਗਿਨਿੰਗ ਤੇ ਡਿਸਕ੍ਰਿਮੀਨੇਸ਼ਨ ਬਾਰੇ ਗੱਲ ਕਰ ਰਹੇ ਸੀ ਜਿਹੜੇ ਏਅਰਪਲੇਨ ਵਿੱਚ ਹੋਇਆ, ਜੋ ਜੈਸਲੇਰੀਅਸ ਤੇ ਕਾਮੈਂਟ ਸੀਗੇ ਜੀ, ਤੇ ਉਹਦੇ ਬਾਰੇ ਥੋੜੀ ਗੱਲਬਾਤ ਕਰਨੀ ਆ। ਮੈਂ ਨੋਟਿਸ ਕੀਤਾ ਵੀ ਕਈ ਵਾਰੀ ਲੋਕੀ ਸਾਨੂੰ ਡਾਇਰੈਕਟਲੀ ਡਿਸਕ੍ਰਿਮੀਨੇਟ ਕਰਦੇ ਆ, ਸਾਡੇ ਮੂੰਹ ਤੇ ਕਈ ਗੱਲਾਂ ਕਹਿੰਦੇ ਆ ਜਾਂ ਇਨ ਪਬਲਿਕ ਕਈ ਗੱਲਾਂ ਕਰਦੇ ਹਨ, ਤੇ ਉਸ ਵੇਲੇ ਸਾਡੀ ਰਿਐਕਸ਼ਨ ਹੁੰਦੀ ਵੀ ਅਸੀਂ ਉਹਨਾਂ ਨੂੰ ਜਵਾਬ ਕੁਛ ਦੇਣਾ ਆ ਜਾਂ ਉਹਦੇ ਬਾਰੇ ਕੁਛ ਕਰਨਾ ਆ, ਤੇ ਕਾਫੀ ਨੋਰਮਲ ਰਿਐਕਸ਼ਨ ਆ। ਸਾਨੂੰ ਗੁੱਸੇ ਵੀ ਹੋਣਾ ਚਾਹੀਦਾ ਆ, ਪਰ ਐਟ ਦ ਸੇਮ ਟਾਈਮ ਪਿਆਰ ਦੇ ਨਾਲ ਐਜੂਕੇਟ ਵੀ ਕਰਨਾ ਚਾਹੀਦਾ ਆ ਵੀ ਇਹ ਗੱਲ ਗਲਤ ਆ, ਵੀ ਤੁਹਾਨੂੰ ਇੱਦਾਂ ਸੋਚਣਾ ਨਹੀਂ ਚਾਹੀਦਾ ਵਗੈਰਾ। ਤੇ ਪਰ ਮੇਰਾ ਕੁਐਸਚਨ ਇਹ ਆ ਸਾਡੀ ਪੂਰੀ ਕਮਿਊਨਿਟੀ ਵਾਸਤੇ ਵੀ, ਸਿਰਫ ਜਦੋਂ ਸਾਨੂੰ ਕੋਈ ਮੂੰਹ ਤੇ ਕੁਛ ਕਹਿੰਦਾ ਆ ਅਸੀਂ ਫੇਰ ਰਿਐਕਟ ਕਰ ਰਹੇ ਹਾਂ, ਪਰ ਜਿਹੜੀ ਡਿਸਕ੍ਰਿਮੀਨੇਸ਼ਨ ਆ, ਖਾਸ ਕਰਕੇ ਇਸ ਕੰਟਰੀ ਵਿੱਚ ਡਿਸਕ੍ਰਿਮੀਨੇਸ਼ਨ ਚੱਲ ਰਹੀ ਆ, ਮੋਸਟ ਡਿਸਕ੍ਰਿਮੀਨੇਸ਼ਨ ਸਾਡੇ ਪਿੱਠ ਦੇ ਪਿੱਛੇ ਹੁੰਦੀ ਆ। ਮਤਲਬ ਸਾਨੂੰ ਪਤਾ ਨਹੀਂ ਵੀ ਸਾਡੇ ਨਾਲ ਕਿਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਯੂਜੂਅਲੀ ਡਿਸਕ੍ਰਿਮੀਨੇਸ਼ਨ ਕਾਨੂੰਨੀ ਲੈਵਲ ਤੇ ਹੁੰਦੀ ਆ ਜਾਂ ਹਾਇਰ ਲੈਵਲ ਤੇ ਹੁੰਦੀ ਆ। ਕਈ ਜਿਹੜੇ ਲਾਜ਼ ਹੁੰਦੇ ਆ ਜਾਂ ਪ੍ਰੈਕਟਿਸਿਸ ਸਾਡੇ ਖਿਲਾਫ ਡਿਸਕ੍ਰਿਮੀਨੇਸ਼ਨ ਕਰ ਰਹੇ ਆ। ਮੋਸਟ ਆਫਟਨ ਜੋ ਤੁਸੀਂ ਨੋਟਿਸ ਕਰੇ ਲੈਂਗੁਏਜ ਕਰਕੇ ਆ, ਜਿਹੜੀ ਲੈਂਗੁਏਜ ਐਕਸੈਸ ਸਾਡੀ ਪੰਜਾਬੀ ਬੋਲੀ ਵਾਸਤੇ ਰਿਸੋਰਸਿਸ ਨਹੀਂ ਹੈਗੇ, ਕੋਈ ਸਾਧਨ ਨਹੀਂ ਹੈਗੇ, ਸੋ ਇਹ ਬਹੁਤ ਵੱਡੀ ਟਾਈਪ ਆਫ ਡਿਸਕ੍ਰਿਮੀਨੇਸ਼ਨ ਆ। ਸੋ ਇੱਦਾਂ ਵੀ ਹੁਣ ਆਪਾਂ ਕਹਿੰਦੇ ਆ ਵੀ ਸਾਨੂੰ ਜਦੋਂ ਕੋਈ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਵੀ ਸਾਨੂੰ ਜਾ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਸਿੱਖ ਕੌਣ ਆ, ਆਪਾਂ ਕੌਣ ਆ, ਵੀ ਕੀ ਬਿਲੀਵ ਕਰਦੇ ਆ। ਪਰ ਇਹ ਥੋੜਾ ਇਫੈਕਟਿਵ ਹੋ ਵੀ ਸਕਦਾ, ਪਰ ਜ਼ਿਆਦਾ ਇਫੈਕਟਿਵ ਇਹ ਆ ਵੀ ਲੋਕਾਂ ਨੂੰ ਪਹਿਲਾਂ ਆਲਰੇਡੀ ਪਤਾ ਹੋਵੇ ਵੀ ਸਿੱਖ ਕੌਣ ਆ, ਉਹਨਾਂ ਨੂੰ ਉਹ ਆਪਣੇ ਆਪ ਨੂੰ ਐਜੂਕੇਟ ਕਰਨ। ਤੇ ਇਹ ਇੱਦਾਂ ਹੁੰਦਾ ਆ ਜੇ ਆਪਾਂ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਈਏ, ਲੋਕਲ ਗਰੁੱਪਸ ਦੇ ਵਿੱਚ ਇਨਵੋਲਵ ਹੋਈਏ, ਗਵਰਨਮੈਂਟ ਲੈਵਲ ਤੇ ਵੀ ਇਨਵੋਲਵ ਹੋਈਏ, ਤਾਂ ਕਿ ਸਾਡੀ ਆਲ ਦ ਟਾਈਮ ਇੰਟਰੈਕਸ਼ਨ ਬਾਕੀਆਂ ਦੇ ਨਾਲ ਹੋਵੇ, ਤਾਂ ਲੋਕਾਂ ਨੂੰ ਪਤਾ ਲੱਗਦਾ ਵੀ ਸਿੱਖ ਕੌਣ ਹੁੰਦੇ ਆ। ਜੇ ਆਪਾਂ ਉਹਨਾਂ ਨੂੰ ਦੱਸੀਏ ਵੀ ਸਿੱਖ ਕੌਣ, ਇਫੈਕਟ ਨਹੀਂ ਪੈਂਦੀ। ਸੋ ਸਾਨੂੰ ਆਲ ਦ ਟਾਈਮ ਇਨਵੋਲਵ ਹੋਣਾ ਪੈਂਦਾ, ਤਾਂ ਹੀ ਅਸੀਂ ਕਈ ਵਾਰ ਪ੍ਰੋਗਰਾਮ ਇਹ ਦੱਸਦੇ ਹੁੰਦੇ ਆ ਵੀ ਇੱਥੇ ਆਹ ਇਵੈਂਟ ਹੋਣੀ ਆ, ਸਿੱਖਾਂ ਦੀ ਨਹੀਂ ਹੈਗੀ, ਪਰ ਸਾਨੂੰ ਇਨਵੋਲਵ ਹੋਣਾ ਚਾਹੀਦਾ ਆ। ਤੇ ਸਾਡੇ ਕਮਿਊਨਿਟੀ ਦੇ ਉਸ ਇਵੈਂਟਸ ਤੇ ਪਹੁੰਚਦੇ ਨਹੀਂ ਗਏ,
ਤੇ ਇਸ ਕਰਕੇ ਲੋਕਾਂ ਨੂੰ ਪਤਾ ਨਹੀਂ ਹੈਗਾ ਸਿੱਖ ਕੌਣ ਆ ਵੀ ਇੱਥੇ ਹੈਗੇ ਵੀ ਆ, ਕਿਉਂਕਿ ਅਸੀਂ ਸਿਰਫ ਜਦੋਂ ਆਪਣਾ ਮਤਲਬ ਹੁੰਦੇ ਆ ਉਦੋਂ ਹੀ ਇਨਵੋਲਵ ਹੁੰਦੇ ਆ। ਜੀ ਇਹ ਅਨਫੋਰਚੂਨੇਟ ਪਾਰਟ ਆ ਹਰਜੀਤ, ਡੈਫੀਨੇਟਲੀ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਉਹ ਦੇਖੀ ਜਾਂਦੀ ਹੈ। ਇਕੱਲਾ ਨਹੀਂ, ਮੈਂ ਕਹੂੰਗਾ ਵੀ ਬਹੁਤ ਸਾਰੀਆਂ ਕਮਿਊਨਿਟੀਜ਼ ਇੱਦਾਂ ਹੀ ਬੜੀਆਂ ਆਪਣੇ ਅੰਦਰ ਤੱਕ ਜਿਹੜੀਆਂ ਸੀਮਤ ਰਹਿਣ ਦੀ ਜਿਹੜੀ ਕੋਸ਼ਿਸ਼ ਜਿਹੜੀਆਂ ਕਰਦੀਆਂ। ਪਰ ਨਾਲ ਹੀ ਇਹ ਵੀ ਗੱਲ ਹਰਜੀਤ ਹੈਗੀ ਆ ਵੀ ਇਰਰਿਸਪੈਕਟਿਵ, ਚਾਹੇ ਉਹ ਮੁਸਲਮਾਨ ਵੀ ਹੁੰਦੇ ਚਾਹੇ ਉਹ ਸਿੱਖ ਨਹੀਂ ਵੀ ਹੁੰਦੇ, ਇੱਦਾਂ ਦੀ ਜਿਹੜੀ ਚੀਜ਼ ਹੋਣੀ ਆ ਵਾਪਰਨੀ ਅਮਰੀਕਾ ਦੇ ਵਿੱਚ ਉਹ ਬਹੁਤ ਇੱਕ ਕਹਿ ਲਓ ਵੀ ਮਾੜੀ ਚੀਜ਼ ਆ ਵੀ ਇੱਦਾਂ ਦਾ ਘਟਨਾਵਾਂ ਜਿਹੜੀਆਂ ਉਹ ਵਾਪਰਨੀਆਂ ਨਹੀਂ ਚਾਹੀਦੀਆਂ। ਲੋਕ ਇੰਨੀ ਕੁ ਜ਼ਿਆਦਾ ਜਿਹੜੇ ਇਸ ਟਾਈਮ ਕਹਿ ਲਓ ਵੀ ਬਗੈਰ ਮਤਲਬ ਤੋਂ ਜਿਹਨਾਂ ਨੂੰ ਸਨੋਫਲੇਕਸ ਵੀ ਜਿਹੜਾ ਅੱਜ ਕੱਲ੍ਹ ਜਿਹੜਾ ਸ਼ਬਦ ਵਰਤਿਆ ਜਾਂਦਾ ਆ ਵੀ ਬਗੈਰ ਮਤਲਬ ਤੋਂ ਜਿਹੜੇ ਉਹ ਟ੍ਰਿਗਰ ਜਿਹੜੇ ਹੋ ਜਾਂਦੇ ਆ ਵੀ ਇਹ ਤੁੱਕ ਜਿਹੜੀ ਉਹ ਬਣਦੀ ਨਹੀਂ ਆ ਵੀ ਇਹ ਨਾਲੇ ਕਦੇ ਹੋ ਨਹੀਂ ਸਕਦਾ ਵੀ ਜਿਹੜੀ ਉਹ ਇੰਨੀ ਪ੍ਰੋਮੀਨੈਂਟ ਕਮੇਡੀਅਨ ਆ ਇੰਨੀ ਜਗ੍ਹਾ ਉਹ ਪਰਫਾਰਮ ਕਰਦੀ ਉਹਨੂੰ ਸਿੱਖਾਂ ਬਾਰੇ ਪਤਾ ਹੀ ਨਾ ਹੋਵੇ ਪੱਗ ਵਾਲਾ ਕੌਣ ਬੰਦਾ, ਰਾਈਟ? ਆਪ ਉਹਨੇ ਸਗੋਂ ਸਿਰ ਦੇ ਉੱਤੇ ਉਸੇ ਤਰੀਕੇ ਨਾਲ ਸਕਾਰਫ ਜਿਹੜਾ ਬੰਨਿਆ ਹੋਇਆ ਸੀਗਾ। ਸੋ ਇਹ ਗੱਲ ਗੁੱਡ ਵੀ ਆ, ਜਿਸ ਤਰ੍ਹਾਂ ਹਰਜੀਤ ਕਹਿੰਦਾ ਕੱਲ ਜਿਹੜਾ ਆ ਫਰੀਮੌਂਟ ਦੇ ਵਿੱਚ ਕੈਂਡਲ ਲਾਈਟ ਵਿਜ਼ੂਅਲ ਹੋਇਆ ਸੀ ਨਿਊਜ਼ੀਲੈਂਡ ਦੇ ਵਿੱਚ, ਜਿਹੜੇ ਮਾਰੇ ਗਏ ਲੋਕ ਆ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਨੇ ਹਿੱਸਾ ਲਿਆ। ਉਹਦੇ 'ਚ 1000 ਦੇ ਲਗਭਗ ਲੋਕ ਇਕੱਠੇ ਹੋਏ ਸੀ, ਵੱਖ-ਵੱਖ ਧਰਮਾਂ ਦੇ, ਸਾਰੇ ਗੋਰੇ ਮੂਲ ਦੇ, ਕਾਲੇ, ਸਪੈਨਿਸ਼, ਸਿੱਖ, ਹਿੰਦੂ, ਮੁਸਲਮਾਨ ਸਾਰੇ ਇਕੱਠੇ ਹੋਏ। ਸੋ ਇਸ ਤਰ੍ਹਾਂ ਸਾਨੂੰ ਹਰ ਇੱਕ ਈਵੈਂਟ ਜਿਹੜੀ ਕੋਈ ਵੀ ਹੁੰਦੀ ਹੈਗੀ ਆ ਖੁਸ਼ੀ ਵਾਲੀ ਗਮੀ ਵਾਲੀ ਉੱਥੇ ਜ਼ਰੂਰ ਸਿੱਖਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈਗਾ। ਜੀ 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 ਹਰਜੀਤ ਬਿਲਕੁਲ ਸਹਿਮਤ ਹਾਂ। ਤੇ ਮੋਸਟਲੀ ਪੇਰੈਂਟਸ ਨੂੰ ਵੀ ਇਨਵੋਲਵ ਹੋਣਾ ਚਾਹੀਦਾ ਹੈ, ਪਰ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਨਵੋਲਵ ਕਰੋ ਤੇ ਸਾਡੇ ਕਈ ਸਕੂਲਾਂ ਹਾਈ ਸਕੂਲਾਂ ਦੇ ਵਿੱਚ ਪ੍ਰੋਗਰਾਮ ਕਲੱਬਸ ਬਣੇ ਹੋ ਆ। ਤੁਸੀਂ ਜੇ ਬੇਕਰਸਫੀਲਡ ਤੋਂ ਯੂਬਾ ਸਿਟੀ ਜਾਂ ਲਾਈਵ ਓਕ ਤੱਕ ਰਹਿੰਦੇ ਆ ਜਾਂ ਬੇ ਏਰੀਆ ਕਿਤੇ ਵੀ ਰਹਿੰਦੇ ਆ, ਪ੍ਰੋਬੇਬਲੀ ਤੁਹਾਡੇ ਬੱਚੇ ਦੇ ਹਾਈ ਸਕੂਲ ਵਿੱਚ ਜਾਂ ਪ੍ਰੋਗਰਾਮ ਹੈਗਾ ਆ ਆਲਰੇਡੀ ਸਾਡਾ ਜੈਕਾਰਾ ਦਾ, ਜਾਂ ਤੁਸੀਂ ਸ਼ੁਰੂ ਵੀ ਕਰ ਸਕਦੇ ਆ। ਸੋ ਪਹਿਲਾ ਸਟੈਪ ਇਹ ਆ ਤੁਸੀਂ ਉਹਨਾਂ ਨੂੰ ਇਨਵੋਲਵ ਕਰੋ ਤੇ ਬਾਕੀ ਆਪਾਂ ਕਰਾਂਗੇ। ਜਿਹੜਾ ਲੋਕਲੀ ਉਹਨਾਂ ਨੂੰ ਇਨਵੋਲਵ ਕਰਨਾ ਆ, ਬਾਕੀ ਗਰੁੱਪਸ ਦੇ ਨਾਲ ਇਨਵੋਲਵ ਕਰਨਾ ਉਹ ਸਾਡੀ ਜ਼ਿੰਮੇਵਾਰੀ ਆ। ਪੇਰੈਂਟਸ ਦੀ ਜ਼ਿੰਮੇਵਾਰੀ ਤੁਸੀਂ ਐਟਲੀਸਟ ਆਪਣੇ ਬੱਚਿਆਂ ਨੂੰ ਇਨਵੋਲਵ ਕਰੋ ਵੀ ਦੱਸੋ ਉਹਨਾਂ ਨੂੰ ਜੁਆਇਨ ਕਰਨਾ ਚਾਹੀਦਾ ਆ। ਜੀ 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 ਤੇ ਜ਼ਰੂਰ ਜਿਹੜੀ ਇਹਨਾਂ ਦੀ ਵੈਬਸਾਈਟ ਹੈ jakara.org ਦੇ ਉੱਤੇ ਜਾ ਕੇ ਹੋਰ ਜਾਣਕਾਰੀ ਲੈ ਸਕਦੇ ਹੋ। ਤੇ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ ਹਰਜੀਤ ਤਾਂ ਆਪਣਾ ਕੰਟੈਕਟ ਇਨਫੋਰਮੇਸ਼ਨ ਵੀ ਸ਼ੇਅਰ ਕਰ ਦਿਓ। ਹਾਂਜੀ, ਮੈਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਾਂਗਾ ਤੇ ਜੇ ਤੁਸੀਂ ਕੋਈ ਵੱਖਰੀ ਏਰੀਆ ਵਿੱਚ ਵੀ ਰਹਿੰਦੇ ਮੈਂ ਤੁਹਾਡੀ ਇਨਫੋਰਮੇਸ਼ਨ ਵਾਪਸ ਪੈਸ ਔਨ ਕਰ ਸਕਦਾ। ਸੋ ਮੇਰਾ ਨੰਬਰ ਹੈਗਾ 916 905 3312 916 905 3312। ਠੀਕ ਹੈ ਹਰਜੀਤ, ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਜਿਹੜੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਸੀ। ਸੋ ਜਕਾਰਾ ਵਾਲੇ ਕਾਫੀ ਜਿਹੜੇ ਨੌਜਵਾਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਆ, ਇੱਕ ਤਾਂ ਉਹਨਾਂ ਨੂੰ ਚੰਗੇ ਰਾਹ ਦੇ ਉੱਤੇ ਤੇ ਵੱਖ-ਵੱਖ ਜਿਹੜੇ ਕਿਹੜੇ ਪਾਸੇ ਨੂੰ ਤੁਸੀਂ ਜਾ ਸਕਦੇ ਆ ਉਹ ਜਿਹੜੀਆਂ ਹਰਜੋਤ ਸਿੰਘ ਜੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਉਹਨਾਂ ਨੂੰ ਭਵਿੱਖ ਨੂੰ ਲੈ ਕੇ ਕਿੱਦਾਂ ਦੇ ਉਸ ਕਿਹੜੇ ਪਾਸੇ ਉਹਨਾਂ ਦੀ ਰੁਚੀ ਹੈ ਉਸ ਪਾਸੇ ਵੱਲ ਨੂੰ ਜਿਹੜੀ ਸਹੀ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦੇ ਆ। ਆਪਣੇ ਨਾਲ ਇੱਕ ਜਿਹੜੇ ਕਾਲਰ ਜੁੜੇ ਨੇ ਉਹ ਗੱਲ ਕਰਨਾ ਚਾਹੁੰਦੇ ਨੇ, ਦੱਸ ਰਹੇ ਸੀ ਕਹਿੰਦੇ ਵੀ ਕੋਈ ਡਿਸਕ੍ਰਿਮੀਨੇਸ਼ਨ ਰੀਸੈਂਟਲੀ ਉਹਨਾਂ ਨੇ ਜਿਹੜੀ ਇੱਦਾਂ ਫੀਲ ਕੀਤੀ ਉਹ ਸ਼ੇਅਰ ਕਰਨੀ ਚਾਹੁੰਦੇ ਆ। ਰਾਜੇਸ਼ ਕੁਮਾਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਆਪਣਾ ਲਾਸਟ 2 ਵੀਕਸ ਪਹਿਲਾਂ ਮੈਂ ਆਪਣੀ ਫੈਮਿਲੀ ਨਾਲ, ਮੇਰੀ 2 ਡਾਟਰ ਸੀਗੀਆਂ ਪਿੱਛੇ ਸੀਟ ਤੇ ਕਾਰ ਦੇ ਵਿੱਚ, ਮੈਂ ਵਾਈਫ ਨਾਲ ਆਪਣਾ ਜਾਂਦਾ ਪਿਆ ਸੀ ਤੇ ਮੈਂ ਆਪਣੀ ਓਨਲੀ ਦੇ ਵਿੱਚ ਮੈਂ ਆਈ ਵਾਸ ਕੰਪਲੀਟ ਸਟਾਪ, ਜਿਹਨੂੰ ਕਹਿੰਦੇ ਮੈਂ ਕੰਪਲੀਟ ਸਟਾਪ। ਮੈਂ ਆਪਣੀ ਲਾਈਟ ਦੀ ਵੇਟ ਕਰਦਾ ਪਿਆ ਗ੍ਰੀਨ ਦੀ। 7-11 ਐਡਜੋਇਨਿੰਗ ਦਾ ਰੋਡ, ਉੱਥੋਂ ਇੱਕ ਹੋਮਲੈਸ ਕਾਈਂਡ ਆਫ ਬੰਦਾ ਪਿਕਅਪ ਦੇ ਵਿੱਚ ਨਿਕਲਿਆ, ਉਹਨੇ ਠਾ ਲਿਆ ਕੇ ਮੇਰੀ ਖੜੀ ਗੱਡੀ ਦੇ ਵਿੱਚ ਮਾਰੀ ਜੀ। ਮੇਰੀ ਜੀ ਸਾਰੀ ਗੱਡੀ ਭੰਨਤੀ, ਮਤਲਬ ਕਿ ਅਗਲਾ ਫਰੰਟ ਬੰਪਰ, ਡੋਰ ਸਭ, ਬੱਚੇ ਸੇਵ ਹੋ ਗਏ। ਮੇਰੀ ਵਾਈਫ ਸੱਟ ਨਹੀਂ ਲੱਗੀ। ਠੀਕ ਹੈ। ਮੈਂ 911 ਕਾਲ ਕੀਤੀ ਜੀ, 2 ਪੁਲਿਸ ਵਾਲੇ ਆਏ, ਪਹਿਲਾਂ ਇੱਕ ਆਇਆ ਫਿਰ ਦੂਜਾ, ਦੋਨੋਂ ਯੰਗ ਮੁੰਡੇ ਸੀਗੇ ਦੇ। ਮੈਂ ਉਹਨੂੰ ਰਿਪੋਰਟ ਕੀਤਾ ਕਿ ਇਸ ਬੰਦੇ ਕੋਲ ਲਾਇਸੈਂਸ ਨਹੀਂ ਹੈ, ਇਹਦੇ ਕੋਲ ਇੰਸ਼ੋਰੈਂਸ ਨਹੀਂ ਹੈ, ਇਹਦੇ ਕੋਲ ਕੁਝ ਨਹੀਂ ਹੈ ਜੀ। ਤੇ ਉਹਨੇ ਜੀ ਬੰਦੇ ਨੇ ਨਾਲ ਹੀ ਮੇਰੀ ਗੱਡੀ ਠੋਕ ਕੇ ਰਿਵਰਸ ਕਰਕੇ ਪਾਰਕਿੰਗ 'ਚ ਗੱਡੀ ਵਾਪਸ ਲਾਤੀ ਗੋਰੇ ਨੇ। ਹੋਮਲੈਸ ਕਾਈਂਡ ਆਫ ਬੰਦਾ ਸੀ, ਜਿੱਦਾਂ ਬ੍ਰੋਕਨ ਜਿਹਾ ਗਾਇ। ਮੈਨੂੰ ਪੁਲਿਸ ਵਾਲਾ ਕਹਿੰਦਾ ਸੌਰੀ ਅਸੀਂ ਕੁਝ ਨਹੀਂ ਕਰ ਸਕਦੇ ਜੀ, ਕਹਿੰਦਾ ਅਸੀਂ ਇਹਨੂੰ ਅਰੈਸਟ ਨਹੀਂ ਕਰ ਸਕਦੇ। ਉਹ ਕਿਉਂ? ਮੈਂ ਕਿਹਾ ਜੀ ਤੁਸੀਂ ਸਾਨੂੰ ਤਾਂ ਝੱਟ ਅਰੈਸਟ ਕਰ ਲੈਂਦੇ ਹੋ, ਵੀ ਸਾਡੇ ਕੋਲ ਜੇ ਆਈਡੀ ਨਾ ਹੋਵੇ ਕੋਈ, ਇਹਦੇ ਕੋਲ ਕੁਝ ਵੀ ਨਹੀਂ ਹੈ, ਹੀ ਹੈਜ਼ ਨਥਿੰਗ। ਮੈਂ ਕਿਹਾ ਤੁਸੀਂ ਇਹਨੂੰ ਅਰੈਸਟ ਕਰੋ। ਕਹਿੰਦਾ ਮੈਂ ਇਹਨੂੰ ਡਰਾਈਵ ਕਰਦੇ ਨਹੀਂ ਦੇਖਿਆ। ਇਹ ਕੀ ਗੱਲ ਹੋਈ ਭਾਜੀ? ਮੈਂ ਇੰਨੇ ਦਿਨਾਂ ਬਾਅਦ ਪੁਲਿਸ ਸਟੇਸ਼ਨ ਗਿਆ, ਉੱਥੇ ਉਹ ਕਹਿੰਦੇ ਵੀ ਅਸੀਂ ਇਹ ਤੁਹਾਡੀ ਹੈਲਪ ਨਹੀਂ ਕਰ ਸਕਦੇ। ਉਹ ਜਿਹੜੇ ਪੁਲਿਸ ਵਾਲੇ ਸਿਰਫ ਇਨਫੋਰਮੇਸ਼ਨ ਐਕਸਚੇਂਜ ਕਰਕੇ ਚਲੇ ਗਏ, ਉਹਨਾਂ ਨੇ ਤੁਹਾਡੀ ਕੋਈ ਹੈਲਪ ਨਹੀਂ ਕੀਤੀ। ਉਹਨੇ ਸ਼ਰੇਆਮ ਉਹ ਗੋਰੇ ਨੂੰ ਮਤਲਬ ਕਿ ਉੱਥੇ ਹੈਲਪ ਕੀਤਾ। ਤੇ ਜਿਹੜਾ ਐਡਰੈਸ ਲਿੱਤਾ, ਜਾਂ ਮੇਨ ਕੰਸਰਨ ਇਜ਼ ਡੈਟ ਕਿ ਜਿਹੜਾ ਐਡਰੈਸ ਲਿੱਤਾ ਉਹ ਰੋਂਗ ਹੈ। ਮੈਂ ਉੱਥੇ ਗਿਆ, ਕੋਈ ਉਸ ਨਾਲ ਦਾ ਬੰਦਾ ਨਹੀਂ ਰਹਿੰਦਾ, ਉਹ ਸਾਰਾ ਕੁਝ ਰੋਂਗ ਇਨਫੋਰਮੇਸ਼ਨ ਦੇ ਕੇ, ਦੇਖੋ USA ਦੇ ਵਿੱਚ ਏਦਾਂ ਹੋਇਆ, ਉਹ ਚਲਾ ਗਿਆ ਸਾਰਾ, ਉਹਨੂੰ ਛੱਡਤਾ। ਪੁਲਿਸ ਡਿਪਾਰਟਮੈਂਟ ਕਿੱਥੇ ਦੀ ਸੀਗੀ ਉਹ?
ਯੂਬਾ ਸਿਟੀ ਜੀ ਮੈਂ ਦੋਨੋਂ ਹਾਈਵੇ ਪੈਟਰੋਲ ਵਾਲਿਆਂ ਦੇ ਮੈਂ ਉੱਥੇ ਗਾਲਾਂ ਕੱਢ ਕੇ ਆਇਆ ਦੋਨੋਂ ਪਾਸੇ ਜਾ ਕੇ। ਮੈਂ ਕਿਹਾ ਦਿਸ ਇਜ਼ not a right what you people are doing. You know, if anybody would have been there white or like brown or black guy, you should like take action very quickly. ਤੁਸੀਂ ਨਾ ਭਾਜੀ ਇੱਕ ਈਮੇਲ ਲਿਖ ਕੇ ਨਾ ਯੂਬਾ ਸਿਟੀ ਦੇ ਜਿਹੜਾ ਮੇਅਰ ਆ ਤੇ ਜਿੰਨੇ ਕੌਂਸਲਮੈਨ ਆ ਸਿਟੀ ਦੇ ਹਨਾ ਉਹ ਵੈਬਸਾਈਟ ਦੇ ਉੱਤੇ ਹੈਗੇ ਆ, ਉਹਨਾਂ ਨੂੰ ਈਮੇਲ ਲਿਖੋ ਤੇ ਆਈ ਵਾਂਟ ਟੂ ਹੈਵ ਐਨ ਹੀਅਰਿੰਗ ਔਨ ਦਿਸ ਇਸ਼ੂ ਜਾਂ ਕੁਛ ਨਾ ਕੁਛ ਇਸ ਇਸ਼ੂ ਦੇ ਉੱਤੇ। ਸੋ ਇਹ ਜਕਾਰੇ ਵਾਲੇ ਨਾਲ ਹਰਜੀਤ ਨਾਲ ਜ਼ਰੂਰ ਗੱਲ ਕਰ ਲਿਓ, ਇਹ ਬਹੁਤ ਐਕਟਿਵ ਆਰਗੇਨਾਈਜੇਸ਼ਨ ਹੈ, ਜ਼ਰੂਰ ਤੁਹਾਨੂੰ ਗੁੱਡ $10,000 ਨੂੰ ਥੱਲੇ ਲੱਗ ਗਿਆ। ਮੇਰੇ ਕੋਲ ਲਾਇਬਿਲਟੀ ਇੰਸ਼ੋਰੈਂਸ ਸੀ, ਬਾਈ ਚਾਂਸ ਮੇਰੀ ਗੱਡੀ ਥੋੜੀ ਸਸਤੀ ਸੀਗੀ ਜਿੱਦਾਂ ਤੇ ਉਹ ਮੇਰੀ ਉਹ ਲਾਇਬਿਲਟੀ ਵੀ ਨਹੀਂ, ਉਹਨਾਂ ਨੇ ਵੀ ਕੁਛ ਨਹੀਂ ਦਿੱਤਾ। ਉਹ ਬੰਦਾ ਅਨਇੰਸ਼ੋਰਡ ਮੋਟਰਿਸਟ ਕਹਿੰਦੇ ਸੀ ਕਰਕੇ ਤੁਹਾਨੂੰ $3500 ਦੇ ਸਕਦੇ। ਮੈਨੂੰ ਉਹ ਬੰਦਾ ਮਤਲਬ ਕੈਚ ਹੀ ਨਹੀਂ ਹੋ ਰਿਹਾ ਪੁਲਿਸ ਕੋਲੋਂ ਵੀ, ਤੇ ਉਹ ਬੰਦਾ ਟ੍ਰੇਸ ਆਊਟ ਹੀ ਨਹੀਂ, ਪੁਲਿਸ ਤਾਂ ਕੁਛ ਕਰ ਹੀ ਨਹੀਂ ਰਹੀ। ਤੇ ਮੈਂ ਹੁਣ ਖੜੇ ਪੈਰ ਗੱਡੀ ਲਿੱਤੀ $15,000 ਦੀ, ਮੈਂ $15,000 ਮੈਨੂੰ ਉਹ ਥੱਲੇ ਠੋਕ ਗਿਆ। ਮੈਨੂੰ ਫਾਈਨੈਂਸ ਕਰਾਣੀ ਸੀ, ਕੈਸ਼ ਮੇਰੇ ਕੋਲ ਹੈ ਨਹੀਂ ਸੀਗਾ। ਜੀ ਨਹੀਂ ਬਿਲਕੁਲ, ਇਹ ਬਹੁਤ ਮਾੜੀ ਜਿਹੜੀ ਘਟਨਾ ਵਾਪਰੀ ਹੈ। ਡੈਫੀਨੇਟਲੀ ਤੁਸੀਂ ਨਾ ਜਿਹੜੇ ਹਰਜੀਤ ਸਿੰਘ ਹੈ ਦੇ ਨਾਲ ਤੁਸੀਂ ਗੱਲ ਕਰੋ, ਇਹ ਜਕਾਰ ਵਾਲੇ ਜ਼ਰੂਰ ਡੈਫੀਨੇਟਲੀ ਜਿਹੜੀ ਤੁਹਾਡੀ ਦੇਖੋ ਮੇਰੇ ਖਿਆਲ ਨਾਲ ਅਰੈਸਟ ਤਾਂ ਨਹੀਂ ਕਰ ਸਕਦੇ ਜੇ ਉਹ ਡਰੰਕ ਡਰਾਈਵਰ ਨਹੀਂ, ਪਰ ਉਹਦੀ ਕਾਰ ਉਹ ਇੰਪਾਊਂਡ ਕਰ ਸਕਦੇ ਸੀਗੇ। ਬਿਲਕੁਲ, ਉਹਦੇ ਕੋਲ ਕੋਈ ਡਾਕੂਮੈਂਟ ਵਿਦਆਊਟ ਇੰਸ਼ੋਰੈਂਸ ਉਹ ਚਲਾ ਰਿਹਾ ਸੀ, ਉਹਦੇ ਕੋਲ ਆਈਡੀ ਵੀ ਨਹੀਂ ਸੀਗੀ, ਕੁਛ ਵੀ ਨਹੀਂ ਸੀਗਾ। ਨਹੀਂ ਚਲੋ ਥੈਂਕ ਯੂ ਰਾਜੇਸ਼ ਜੀ, ਤੁਸੀਂ ਇਹ ਚੀਜ਼ ਜਿਹੜੀ ਹੈ ਸ਼ੇਅਰ ਕੀਤੀ ਹੈ। ਥੈਂਕ ਯੂ ਸਰ। ਓਕੇ ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ ਜਿਹੜਾ ਬੈਟੋ ਰੋਕੇ ਆ, ਜਦੋਂ ਤੋਂ ਹੀ ਉਸਨੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ ਅਨਾਊਂਸ ਕੀਤਾ ਹੈਗਾ, ਕਹਿੰਦੇ ਵੀ ਪਹਿਲੇ ਦਿਨ ਹੀ ਉਸਨੇ $6.1 ਮਿਲੀਅਨ ਜਿਹੜਾ ਇਕੱਠਾ ਕੀਤਾ ਹੈਗਾ। ਸੋ ਬਰਨੀ ਸੈਂਡਰਸ ਨੇ ਜਦੋਂ ਅਨਾਊਂਸ ਕੀਤਾ ਸੀ ਉਸਨੇ $5.9 ਮਿਲੀਅਨ ਦੇ ਕਰੀਬ ਇਕੱਠਾ ਕੀਤਾ ਸੀਗਾ। ਕਮਲਾ ਹੈਰਿਸ ਨੇ 1.5 ਮਿਲੀਅਨ ਪਹਿਲੇ 24 ਘੰਟਿਆਂ ਦੇ ਵਿੱਚ ਮੈਂ ਇਹ ਗੱਲ ਕਰ ਰਿਹਾ ਹੈਗਾ ਜੀ। ਤੇ ਐਮੀ ਕਲੋਵਚਰ ਨੇ 1 ਮਿਲੀਅਨ ਤੇ ਕਾਫੀ ਐਲਿਜ਼ਾਬੈਥ ਵੈਰਨ ਨੇ 300,000। ਇਸ ਤਰ੍ਹਾਂ ਕਾਫੀ ਹੁਣ ਕੈਂਡੀਡੇਟ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਹੋ ਗਏ ਆ, ਪਰ ਭਰ ਗਈ ਆ ਜੀ ਉਹਨਾਂ ਦੀ ਫੀਲਡ ਪੂਰੀ ਇਸ ਟਾਈਮ ਗਚਾ ਗੱਚ ਜਿਹੜੀ ਉਹ ਪੂਰੀ ਭਰੀ ਪਈ ਹੋਈ। ਪਰ ਦੂਸਰੇ ਪਾਸੇ ਜਿਹੜਾ ਬੈਟੋ ਰੋਕੇ ਆ ਉਹਦੇ ਸੰਬੰਧ ਦੇ ਵਿੱਚ ਇੱਕ ਰਿਊਟਰਸ ਦਾ ਰਿਪੋਰਟਰ ਆ, ਉਹਨੂੰ ਬਹੁਤ ਜ਼ਿਆਦਾ ਬੈਕਲੈਸ਼ ਹੋ ਰਿਹਾ। ਕਹਿੰਦੇ ਭਈ ਉਸ ਨੂੰ ਬੈਟੋ ਰੋਕੇ ਦੀ ਇੱਕ ਇਨਵੈਸਟੀਗੇਸ਼ਨ ਰਿਪੋਰਟ ਦਾ ਪਤਾ ਸੀ, ਜਿਹਦੇ ਵਿੱਚ ਕਹਿੰਦੇ ਵੀ ਜਦੋਂ ਉਹ ਜੰਗ ਸੀਗਾ, ਜਵਾਨ ਸੀਗਾ, ਸਕੂਲੇ ਜਾਂ ਕਾਲਜ ਪੜ੍ਹਦਾ ਸੀ, ਉਸ ਟਾਈਮ ਉਹਨਾਂ ਨੇ ਇੱਕ ਹੈਕਰ ਕਲੱਬ ਬਣਾਇਆ ਹੋਇਆ ਸੀ ਹੈਕਟਿਮਿਜ਼ਮ ਨਾਮ ਦਾ। ਤੇ ਕਹਿੰਦੇ ਭਈ ਉਸ ਨਾਲ ਕਈ ਸਾਰੇ ਲੋਕਾਂ ਦਾ ਜਿਹੜਾ ਨੁਕਸਾਨ ਵੀ ਹੋਇਆ ਉਸ ਟਾਈਮ ਤੇ ਉਹ ਮੰਨਿਆ ਵੀ ਆ ਵੀ ਮੈਂ ਉਸ ਕਲੱਬ ਦਾ ਮੈਂਬਰ ਰਿਹਾ। ਤੇ ਪਰ ਕਹਿੰਦੇ ਵੀ ਜਾਣ ਬੁੱਝ ਕੇ ਜਿਹੜਾ ਰਿਊਟਰਸ ਦਾ ਰਿਪੋਰਟਰ ਸੀ ਉਸ ਨੇ ਜਿਹੜੀ ਸਟੋਰੀ ਆ ਜਿਸ ਟਾਈਮ ਦੇ ਉੱਤੇ ਜਿਹੜਾ ਵੀਟੋ ਲੜ ਰਿਹਾ ਸੀ ਇਲੈਕਸ਼ਨ ਆਪਣੀ ਟੈਡ ਕਰੂਜ਼ ਦੇ ਅਗੇਂਸਟ, ਉਹ ਸਟੋਰੀ ਰਨ ਨਹੀਂ ਕੀਤੀ ਉਸਨੇ, ਉਹ ਹੁਣ ਸਟੋਰੀ ਕੱਢੀ ਹੈਗੀ ਆ ਜੀ। ਤੇ ਹੁਣ ਦੇਖਦੇ ਹਾਂ ਵੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਉੱਤੇ ਉਹਦਾ ਕਿੱਦਾਂ ਦਾ ਅਸਰ ਰਹੂਗਾ। ਅਗਲੀ ਜਿਹੜੀ ਖਬਰ ਕਰਦੇ ਹਾਂ, ਕ੍ਰਿਸਟਨ ਗਿਲੀਬ੍ਰੈਂਡ ਜਿਹੜੀ ਸੈਨੇਟਰ ਹੈਗੀ ਨਿਊਯਾਰਕ ਤੋਂ, 2009 ਤੋਂ ਇਹ ਸੈਨੇਟਰ ਨੇ, ਇਹ ਕਹਿੰਦੇ ਆ ਵੀ ਹੁਣ ਪ੍ਰੈਜ਼ੀਡੈਂਸ਼ੀਅਲ ਬਿਡ ਜਿਹੜੀ ਉਹਨਾਂ ਨੇ ਆਪਣੀ ਲਾਂਚ ਜਿਹੜੀ ਉਹ ਕਰਨ ਜਾ ਰਹੇ, ਓਫੀਸ਼ੀਅਲੀ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਨੇ ਅਨਾਊਂਸ ਜਿਹੜੀ ਉਹ ਕਰਨ ਜਾ ਰਹੇ ਆ। ਸੋ ਜਿੱਦਾਂ ਆਲਰੇਡੀ ਦੱਸਿਆ ਵੀ ਖਚਾ ਖਚ ਭਰਿਆ ਹੋਇਆ ਇਹਨਾਂ ਦਾ ਇਹ ਡੈਮੋਕ੍ਰੇਟਾਂ ਦਾ ਮੈਦਾਨ ਹੋਰ ਵੀ ਜ਼ਿਆਦਾ ਜਿਹੜਾ ਆ ਉਹ ਵੱਧ ਰਿਹਾ ਆ। ਸੋ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਵੀ ਕਿਹਾ, ਆਈ ਐਮ ਰਨਿੰਗ ਫॉर ਪ੍ਰੈਜ਼ੀਡੈਂਟਸ, ਲੈਟਸ ਪ੍ਰੂਵ ਦੈਟ ਬ੍ਰੇਵ ਵਿਨਸ, ਜੁਆਇਨ ਮੀ। ਸੋ ਉਹਨਾਂ ਨੇ ਇਹ ਜਿਹੜੀਆਂ ਗੱਲਾਂ ਆਖੀਆਂ। ਸੋ ਆਲਰੇਡੀ ਕਾਫੀ ਸਾਬਕਾ, ਮੌਜੂਦਾ ਅਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਸੈਨੇਟਰਸ ਹੈਗੇ ਆ ਅਤੇ ਵੱਖ-ਵੱਖ ਲੋਕ ਨੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਪੂਰਾ ਜਮਾਵੜਾ ਜਿਹੜਾ ਉਹਨਾਂ ਦਾ ਇਸ ਟਾਈਮ ਜੰਮ ਚੁੱਕਾ ਹੋਇਆ ਹੈ ਜੀ। ਅਗਲੀ ਖਬਰ ਜਿਹੜੀ ਸਿਹਤ ਦੇ ਨਾਲ ਰਿਲੇਟਡ ਆ, ਸਰੋਤਿਆਂ ਨੂੰ ਪਤਾ ਹੀ ਆ ਵੀ ਪਿਛਲੇ ਬਹੁਤ ਸਾਲਾਂ ਤੋਂ ਜਿਹੜੇ ਡਾਕਟਰਸ ਆ ਉਹ ਇਹ ਕਹਿੰਦੇ ਸੀ ਵੀ ਤੁਹਾਨੂੰ ਮੇਬੀ ਇੱਕ ਗੋਲੀ ਜਿਹੜੇ ਆ ਜੇ ਤੁਸੀਂ ਐਸਪਰੀਨ ਦੀ ਲੈ ਲੈਂਦੇ ਹੈਗੇ ਆ ਤੇ ਤੁਹਾਡਾ ਜਿਹੜਾ ਆ ਉਹ ਹਾਰਟ ਅਟੈਕ ਨਹੀਂ ਹੁੰਦਾ, ਘੱਟ ਜਾਂਦੇ, ਉਹਦੇ ਚਾਂਸ ਬਹੁਤ ਘੱਟ ਜਾਂਦੇ ਆ। ਹੁਣ ਜਿਹੜੇ ਡਾਕਟਰਸ ਆ ਉਹਨਾਂ ਨੇ ਇਸ ਨੂੰ ਰਿਵਰਸ ਕਰ ਦਿੱਤਾ। ਉਹ ਕਹਿੰਦੇ ਵੀ ਜਿਹੜੀ ਤੁਸੀਂ ਐਸਪਰੀਨ ਲੈਂਦੇ ਹੈਗੇ ਆ ਇਸ ਨੂੰ ਲੈਣਾ ਬੰਦ ਕਰ ਦਿਓ, ਵੀ ਇਹਦਾ ਜਿਹੜਾ ਕੋਈ ਅਸਰ ਹਾਰਟ ਅਟੈਕ 'ਤੇ ਨਹੀਂ ਹੁੰਦਾ। ਸੋ ਜਿਹੜੇ ਐਸਪੀਰੀਨ ਲੈਂਦੇ ਹੈਗੇ ਆ ਪਲੀਜ਼ ਆਪਣੇ ਜਿਹੜੇ ਡਾਕਟਰਸ ਆ ਉਹਨਾਂ ਨਾਲ ਜ਼ਰੂਰ ਗੱਲਬਾਤ ਕਰ ਲਿਓ। ਇਹ ਅੱਜ ਜਿਹੜੀ ਆ ਲੇਟੈਸਟ ਸਟੱਡੀ ਜਿਹੜੀ ਆਈ ਹੈਗੀ ਆ ਉਹਦੇ ਮੁਤਾਬਕ ਹੁਣ ਡਾਕਟਰਸ ਕਹਿੰਦੇ ਆ ਵੀ ਐਸਪੀਰੀਨ ਦੇ ਨਾਲ ਕੋਈ ਅਸਰ ਨਹੀਂ ਹੁੰਦਾ ਹਾਰਟ ਅਟੈਕ ਨੂੰ ਘਟਾਉਣ ਦੇ ਲਈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਕਹਿੰਦੇ ਸੈਕਰਾਮੈਂਟੋ ਪੁਲਿਸ ਨੇ ਇੱਕ ਵਾਰੀ ਜਿਹੜਾ ਸੈਕਰਾਮੈਂਟੋ ਦਾ ਇੱਕ ਕਾਤਲ ਸੀਗਾ ਜਿਹਨੂੰ ਗੋਲਡਨ ਸਟੇਟ ਕਿਲਰ ਵੀ ਜਿਹੜਾ ਆਖਿਆ ਜਾਂਦਾ ਸੀ, ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀਗਾ 1996 ਦੇ ਵਿੱਚ। ਪਰ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ
ਜਾਣ ਦਿੱਤਾ। ਉਸ ਟਾਈਮ ਦੇ ਉੱਤੇ ਉਸ ਦੀ ਉਮਰ ਜਿਹੜੀ ਆ ਉਹ 50 ਸਾਲ ਜਿਹੜੀ ਉਹ ਦੱਸੀ ਜਾਂਦੀ ਆ। ਅਤੇ ਜਿਹੜਾ ਡੀ ਐਂਜਲੋ ਨਾਂ ਦਾ ਜੋਸਫ ਜੇਮਸ ਡੀ ਐਂਜਲੋ, ਉਸ ਨੂੰ ਫਿਰ ਜਿਹੜਾ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਜਿਹੜਾ ਉਹਨੂੰ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਸੀਗਾ, ਪਰ ਉਸ ਤੋਂ ਪਹਿਲਾਂ ਵੀ ਕਈ ਸਾਲ ਪਹਿਲਾਂ ਗ੍ਰਿਫਤਾਰ ਕਰਕੇ ਜਿਹੜਾ ਉਹ ਛੱਡ ਦਿੱਤਾ ਗਿਆ ਸੀਗਾ। ਸੋ ਇਹ ਜਿਹੜੀ ਇਸ ਟਾਈਮ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਆ। ਉਸ ਟਾਈਮ ਦੇ ਉੱਤੇ ਉਸ ਦੇ ਉੱਤੇ ਇਹ ਦੋਸ਼ ਜਿਹੜੇ ਸੀਗੇ ਵੀ ਉਹਨੇ ਗੈਸ ਸਟੇਸ਼ਨ ਦੇ ਉੱਤੇ ਜਿਹੜੇ ਆ ਲੋਕਾਂ ਨੂੰ ਬੰਦੂਕ ਦੇ ਨੋਕ ਦੇ ਉੱਤੇ ਜਿਹੜਾ ਆ ਉਹ ਰੋਕ ਕੇ ਰੱਖਿਆ ਸੀ। ਰੌਬ ਜਿਹੜਾ ਉਸਨੇ ਕੀਤਾ ਸੀਗਾ। ਬਾਅਦ 'ਚ ਹੀ ਪਤਾ ਲੱਗਾ ਵੀ ਇਸਨੇ ਤਾਂ ਹੋਰ ਵੀ ਕਈ ਜਿਹੜੇ ਆ ਕੁਕਰਮ ਅਤੇ ਹੋਰ ਕਈ ਕੁਛ ਜਿਹੜਾ ਇਸਨੇ ਕਤਲ ਜਿਹੜੇ ਉਹ ਕੀਤੇ ਸੀਗੇ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਮੇਜਰ N ਜਿਹੜਾ ਉਹ ਪਾਸ ਹੋਇਆ ਸੀ, ਜਿਹਦੇ ਨਾਲ 1% ਜਿਹੜਾ ਸੇਲਸ ਟੈਕਸ ਇਨਕਰੀਜ਼ ਕੀਤਾ ਗਿਆ ਸੀ। ਹੁਣ ਉਸ ਤੋਂ ਬਾਅਦ ਉਹ ਜਿਹੜਾ ਮਨੀ ਆਉਣਾ ਆ, ਉਹ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਕਹਿੰਦੀ ਆ ਵੀ ਅਸੀਂ ਆਉਣ ਵਾਲੇ 3 ਸਾਲਾਂ ਦੇ ਵਿੱਚ 100 ਦੇ ਕਰੀਬ ਜਿਹੜੇ ਹੋਰ ਨਵੇਂ ਪੁਲਿਸ ਆਫੀਸਰ ਆ ਉਹਨਾਂ ਨੂੰ ਭਰਤੀ ਕਰਨ ਜਾ ਰਹੇ ਆ, ਜਿਹਦੇ ਨਾਲ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਦੀ ਗਿਣਤੀ 500 ਪੁਲਿਸ ਆਫੀਸਰਸ ਹੋ ਜਾਊਗੀ। ਉਹ ਤੋਂ ਬਿਨਾਂ ਹੋਰ ਜਿਹੜੇ ਸਿਵਲੀਅਨ ਸਟਾਫ ਵੀ ਜਿਹੜੇ 56 ਉਹਨਾਂ ਨੇ ਹਾਇਰ ਕਰਨੇ ਆ। ਇਸੇ ਤਰ੍ਹਾਂ ਟਿਕਟਾਂ ਦੇ ਲਈ ਦੇਣ ਵਾਲੇ ਜਿਹੜੇ ਆਫੀਸਰ ਉਹ ਵੀ ਹਾਇਰ ਕਰਨੇ ਆ। ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਹਾਇਰਿੰਗ ਚੱਲ ਰਹੀ ਆ। ਜੇ ਕੋਈ ਆਪਣਾ ਕਿਸੇ ਦਾ ਬੱਚਾ ਜਿਹੜਾ ਆ ਪੁਲਿਸ ਦੇ ਵਿੱਚ ਜਾਣਾ ਚਾਹੁੰਦਾ ਆ ਪੁਲਿਸ ਦੇ ਵਿੱਚ, ਅਤੇ ਉਹ ਜ਼ਰੂਰ ਉੱਥੇ ਜਾ ਕੇ ਕੰਟੈਕਟ ਕਰ ਸਕਦਾ ਹੈ ਜੀ। ਅਤੇ ਫਰੈਜ਼ਨੋ ਤੋਂ ਜਿਹੜੀ ਅਗਲੀ ਜਿਹੜੀ ਖਬਰ ਆ ਰਹੀ ਸੀ ਹਰਜੋਤ ਸਿੰਘ ਜੀ, ਰੀਸੈਂਟਲੀ ਜਿਹੜੇ ਫਰੈਜ਼ਨੋ ਸਟੇਟ ਦਾ ਸਾਈਕੈਟਰਿਕ ਮੈਂਟਲ ਹੈਲਥ ਨਰਸ ਪ੍ਰੈਕਟੀਸ਼ਨਰ ਪ੍ਰੋਗਰਾਮ ਆ, ਉਸ ਦੇ ਬਾਰੇ ਇਹ ਪਤਾ ਲੱਗਾ ਵੀ ਉਹ ਤਾਂ ਐਗਰੀਗੇਟਿਡ ਹੀ ਨਹੀਂ ਸੀਗੇ। ਵੀ ਜਿਹੜੇ 2018 ਦੇ ਵਿੱਚ ਜਿਨ੍ਹਾਂ ਨੇ ਉੱਥੋਂ ਇਹ ਡਿਗਰੀ ਜਿਹੜੀ ਕੀਤੀ ਆ, ਅਤੇ ਉਹ ਪਿੱਛੋਂ ਜਿਹੜੀ ਅਮੈਰੀਕਨ ਨਰਸਿਸ ਕ੍ਰੀਡੈਂਸ਼ੀਅਲ ਸੈਂਟਰ ਆ ਉਹਨਾਂ ਦੇ ਨਾਲ ਉਹ ਜੁੜਿਆ ਹੀ ਨਹੀਂ ਸੀ ਹੋਇਆ। ਅਤੇ ਕਹਿੰਦੇ ਪੇਪਰ ਵਰਕ ਜਿਹੜਾ ਆ ਉਹ ਜਿਹੜਾ ਪੇਪਰ ਵਰਕ ਆ ਉਹ ਉਹਨਾਂ ਨੇ ਕੰਪਲੀਟ ਨਹੀਂ ਸੀ ਕੀਤਾ। ਇਸ ਕਰਕੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਹਜ਼ਾਰਾਂ ਹੀ ਡਾਲਰ ਜਿਹੜਾ ਟਿਊਸ਼ਨ ਫੀਸ ਦੇ ਵਿੱਚ ਦਿੱਤਾ, ਆਪਣੇ ਜਿਹੜੇ ਘੰਟੇ ਜਿਹੜੇ ਉੱਥੇ ਲਾਏ, ਆਪਣੀ ਜ਼ਿੰਦਗੀ ਦੇ ਘੰਟੇ ਲਾਏ, ਉਹ ਡਿਗਰੀ ਆਪਣੇ ਵੱਲੋਂ ਪੂਰੀ ਕੀਤੀ, ਪਰ ਇਨ ਦੀ ਐਂਡ ਜਿਹੜਾ ਆ ਉਹ ਹੁਣ ਜਿਹੜੇ ਨਰਸ ਪ੍ਰੈਕਟੀਸ਼ਨਰ ਇੱਕ ਹਿਸਾਬ ਦੇ ਨਾਲ ਉਹ ਬਣ ਨਹੀਂ ਸਕਦੇ ਅਧਿਕਾਰਤ ਤੌਰ ਦੇ ਉੱਤੇ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਉਹਨਾਂ ਦੇ ਲਈ ਬੈਡ ਸਿਚੁਏਸ਼ਨ ਜਿਹੜੀ ਬਣੀ ਪਈ ਆ। ਉਹ ਸਾਰੀਆਂ ਜਿਹੜੀਆਂ ਸਾਈਕੈਟਰਿਸਟ ਜਿਨ੍ਹਾਂ ਨੇ ਨਰਸਿਸ ਉਹਨਾਂ ਨੇ ਸਾਰਾ ਪ੍ਰੋਗਰਾਮ ਕੰਪਲੀਟ ਹੋਣ ਦੇ ਬਾਵਜੂਦ ਵੀ ਜਿਹੜਾ ਆ ਉਹ ਕੰਪਲੀਟ ਨਹੀਂ ਹੋਇਆ ਜੀ। ਜੁਬਾ ਸਿਟੀ ਦੇ ਵਿੱਚ ਸਰਟੀਫਾਈਡ ਫਾਰਮਰ ਮਾਰਕੀਟ ਦੁਆਰਾ ਕੀ ਵਾਪਸ ਆ ਰਹੀ ਹੈ। ਮਈ ਦੇ ਵਿੱਚ ਕਹਿੰਦੇ ਉਹ ਦੁਆਰਾ ਕੀ ਫੇਰ ਖੁੱਲ੍ਹ ਜਾਊਗੀ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਸਮਾਪਤ ਹੈ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।